ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਵੇਲੇ ਹੁੰਦੇ ਨੇ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਦੱਸਦੇ ਨੇ ਪੰਜਾਬ ਵਿੱਚ ਭਾਰਤ ਦੇ ਵਿੱਚ ਕੀ ਕੁਛ ਵਾਪਰਿਆ, ਉੱਥੇ ਦੀ ਖਬਰਸਾਰ ਆਪਾਂ ਕਰਦੇ ਹਾਂ। ਖਬਰਸਾਰ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ ਕ੍ਰਿਸ਼ਨ ਧਨੋਤਾ ਜੀ ਜੁਬਾ ਸਿਟੀ, ਅਮਰਜੀਤ ਸਿੰਘ ਦਸਾਂਝ ਜੁਬਾ ਸਿਟੀ, ਸੁੱਚਾ ਸਿੰਘ ਜੀ ਫਰੈਜ਼ਨੋ, ਗੁਰਵਿੰਦਰ ਸਿੰਘ ਅਤੇ ਅਵਤਾਰ ਸਿੰਘ ਚੰਦੀ ਅਰਨੋ ਐਕਸਪ੍ਰੈਸ ਵਾਲੇ ਕੋਚਿਲਾ ਤੋਂ, ਜੱਸੀ ਗਿੱਲ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਅਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਗੁਰਪਾਲ ਸੋਹਲ ਜੀ ਕਲੋਬਸ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂ, ਅਤੇ ਮਿੰਟੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਸਰਕਾਰਾਂ ਆ ਉਹ ਆਪਣੇ ਬਾਰੇ ਬਹੁਤ ਸੋਚਦੀਆਂ। ਬੇਸ਼ੱਕ ਜਿਹੜੇ ਕਿਸਾਨ ਆ ਉਹ ਸੜਕਾਂ 'ਤੇ ਵੀ ਰੁਲ ਰਹੇ ਆ, ਅਤੇ ਜੇ ਹੁਣ ਆਪਾਂ ਤਾਮਿਲਨਾਡੂ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀਆਂ ਤਨਖਾਹਾਂ ਵਧਾ ਲਈਆਂ। ਤਨਖਾਹਾਂ ਉਹਨਾਂ ਨੇ ਕੱਲੀਆਂ ਵਧਾਈਆਂ ਹੀ ਨਹੀਂ, ਬੇਤਾਸ਼ਾ ਵਧਾ ਲਈਆਂ। ਮਤਲਬ ਕਿ ਜਿਹੜੀ ਤਨਖਾਹ ਉਹਨਾਂ ਦੀ 50,000 ਸੀ, ਚੁੱਕ ਕੇ 50,000 ਤੋਂ ਦੁੱਗਣੀ ਨਹੀਂ, 1 ਲੱਖ ਤੋਂ ਵੀ ਗਾਂ 4,000 ਰੁਪਇਆ ਵਧਾ ਲਈ ਹੈ। 1,04,000 ਰੁਪਇਆ ਕਰ ਲਈ ਹੈ, ਜਾਨੀ ਦੁੱਗਣੇ ਤੋਂ ਵੱਧ। ਕੱਲੇ ਤਮਿਲਨਾਡੂ ਵਾਲੇ ਨਹੀਂ, ਸਾਡੇ ਇੱਥੇ ਸੰਸਦ ਦੇ ਵਿੱਚ ਵੀ ਅੱਜ ਹਿਲਜੁਲ ਹੋਈ ਆ ਕਿ ਕਿਉਂ ਨਾ ਤਨਖਾਹ ਵਧਾ ਲਈਏ। ਥੋੜੇ ਜਿਹੇ ਮਹੀਨੇ ਹੋ ਗਏ ਆ, ਕਿਉਂ ਨਾ ਹੁਣ ਥੋੜੀ ਜਿਹੀ ਆਪਾਂ ਜੇਬ ਭਾਰੀ ਕਰ ਲਈਏ ਜੀ। ਇਹਦੇ ਵਿੱਚ ਹੁਣ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੂਗਾ। ਵੈਸੇ ਟਾਈਮ ਥੋੜਾ ਲੱਗਣਾ, ਕਿਉਂਕਿ ਉਤਰਾਂ ਤੇ ਇਹ ਛਿੱਤਰੋ ਛਿੱਤਰੀ ਹੁੰਦੇ ਆ ਸਦਨਾਂ ਦੇ ਵਿੱਚ। ਪਰ ਜਦੋਂ ਇਹੋ ਜਿਹਾ ਮੌਕਾ ਆਉਂਦਾ, ਫਿਰ ਕਰਿੰਗੜੀ ਪਾ ਕੇ ਇੱਕ ਦੂਜੇ ਨਾਲ ਗਲਵੱਕੜੀ ਪਾ ਕੇ ਕੱਢ ਜਾਂਦੇ ਆ ਕਿ ਚਲੋ ਵਧਾਈਏ ਪੱਤੇ, ਵਧਾਈਏ ਤਨਖਾਹਾਂ। ਸੋ ਇਹ ਤਮਿਲਨਾਡੂ ਵਾਲਿਆਂ ਨੇ ਇਹ ਜਿਹੜੀ ਤਨਖਾਹ ਵਧਾਈ ਆ, ਵਧਾ ਕੇ 1,04,000 ਰੁਪਈਏ ਤੱਕ ਕੀਤੀ ਆ। ਪਰ ਕੁਛ ਰਾਜ ਇਹੋ ਜਿਹੇ ਵੀ ਆ, ਤਮਿਲਨਾਡੂ ਤੋਂ ਆਪਾਂ ਅਗਾਂਹ ਚੱਲੀਏ, ਤੇਲੰਗਾਨਾ ਜਿੱਦਾਂ ਇੱਕ ਲੈ ਲਈਏ। ਤੇਲੰਗਾਨਾ ਉਹ ਪ੍ਰਦੇਸ਼ ਆ ਜਿਹਦਾ ਹੁਣ ਚਾਹੇ ਮੇਰੇ ਖਿਆਲ ਦੇ ਨਾਲ ਵਕਫਾ ਮਸਾਂ ਹੀ 4-5 ਸਾਲਾਂ ਦਾ ਹੋਣਾ। ਉਸ ਵਕਫੇ ਦੌਰਾਨ ਉੱਥੇ ਸਭ ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀਆਂ ਹੋਈਆਂ ਨੇ। ਤਾਂ ਉਸ ਸਟੇਟ ਦੇ ਵਿਧਾਇਕ ਦਾ ਜੇ ਆਪਾਂ ਦੇਖੀਏ ਕਿ ਉਹਦਾ ਵੇਤਨ ਕਿੰਨਾ, ਉਹ ਹੈ 2.5 ਲੱਖ ਰੁਪਈਆ। ਪੂਰੇ ਦੇਸ਼ ਦੇ ਵਿੱਚੋਂ ਤੇਲੰਗਾਨਾ ਜਿੱਥੇ ਸਭ ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀਆਂ ਕਰਦੇ ਆ, ਉਸ ਤੇਲੰਗਾਨਾ ਦੇ ਇੱਕ ਵਿਧਾਇਕ ਦੀ ਤਨਖਾਹ ਹੈ 2.5 ਲੱਖ ਰੁਪਇਆ, ਜੋ ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਜ਼ਿਆਦਾ। ਹੁਣ ਵੈਸੇ ਦਿੱਲੀ ਵਾਲਿਆਂ ਨੇ ਵੀ ਦੂਜੇ ਨੰਬਰ ਤੇ ਪਹੁੰਚ ਜਾਣਾ ਸੀਗਾ। ਇਹਨਾਂ ਨੇ 80,000 ਤੋਂ ਲੈ ਜਾਣੀ ਸੀ 2-2.25 ਲੱਖ ਤੱਕ, ਪਰ ਉਦੋਂ ਇਹਨਾਂ ਦੀ ਤਜਵੀਜ਼ ਨੂੰ ਕੇਂਦਰ ਨੇ ਰੋਕ ਦਿੱਤਾ। ਹੁਣ ਮਸਲਾ ਇਹ ਤਮਿਲਨਾਡੂ ਤੇ ਇਸ ਕਰਕੇ ਜ਼ਿਆਦਾ ਭਖਿਆ ਹੋਇਆ ਕਿ ਤਮਿਲਨਾਡੂ ਦਾ ਕਿਸਾਨ ਤੇ ਆਪਣੇ ਸਾਥੀਆਂ ਦੀਆਂ ਖੋਪੜੀਆਂ ਚੁੱਕ ਕੇ ਦਿੱਲੀ ਦੀਆਂ ਸੜਕਾਂ ਤੇ ਤੁਰਿਆ ਫਿਰਦਾ ਕਿ ਸਾਡੇ ਹਾਲਾਤ ਦੇਖੋ, ਸਾਨੂੰ ਕੋਈ ਨਾ ਕੋਈ ਹੱਕ ਦਿਓ। ਉਸ ਤਮਿਲਨਾਡੂ ਦੇ ਵਿੱਚ ਜਿੱਥੇ 1.5 ਸਦੀ ਦਾ ਸਭ ਤੋਂ ਭਿਆਨਕ ਸੋਕਾ ਪਿਆ ਹੋਇਆ, ਉਸ ਤਮਿਲਨਾਡੂ ਦੇ ਵਿੱਚ ਵਿਧਾਨਕਾਰ ਤਨਖਾਹ ਵਧਾ ਕੇ ਬੈਠ ਗਿਆ। ਕੋਈ ਟਾਈਮ ਕੁ ਟਾਈਮ ਦੇਖ ਲੈਣਾ ਚਾਹੀਦਾ ਸੀ, ਪਰ ਉਹਨਾਂ ਨੇ ਨਹੀਂ ਦੇਖਿਆ। ਇੱਥੇ ਕੋਈ ਵੀ ਨਹੀਂ ਵਹਿੰਦਾ ਸਮਾਂ। ਸਾਡੇ ਇੱਥੇ ਪੰਜਾਬ ਦੇ ਵਿੱਚ ਕਿਹੜਾ ਬੜੇ ਮੇਲੇ ਲੱਗੇ ਸੀ ਜਦੋਂ ਇਹਨਾਂ ਨੇ ਤਨਖਾਹ ਵਧਾ ਕੇ ਦੁੱਗਣੀ ਕਰ ਲਈ ਸੀਗੀ। ਇਹਨਾਂ ਨੇ ਤੇ 50,000 ਤੋਂ ਚੱਕ ਕੇ ਸਿੱਧੀ ਲੱਖ ਰੁਪਈਆ ਕਰ ਦਿੱਤੀ ਸੀਗੀ। ਸੋ ਸਾਰੇ ਹੀ ਹੈ, ਜਿੱਥੇ ਕਿਸੇ ਦਾ ਫੌ ਪੈਂਦਾ ਉਹ ਉੱਥੇ ਪਾ ਕੇ ਤੇ ਆਪਣਾ ਮੀਟਰ ਖਿੱਚ ਦਿੰਦਾ। ਇਸ ਸਮੇਂ ਦੇਖੋ ਹਾਲਾਤ ਸਾਰੇ ਪਾਸੇ ਇਹੋ ਹੈ ਕਿ ਇਹਨਾਂ ਦੇ ਮੂੰਹ ਖਾਂਦੇ, ਅੱਖਾਂ ਸ਼ਰਮਾਉਂਦੀਆਂ ਨੇ। ਇੱਥੇ ਸਾਰੀਆਂ ਰਾਜਾਂ ਦੇ ਵਿੱਚ ਸਾਰੀਆਂ ਜਿੰਨੀਆਂ ਅਸੈਂਬਲੀਆਂ, ਜਿਹੜੇ ਵੀ ਬੰਦੇ ਉੱਥੇ ਜਾਂਦੇ ਆ, ਉਹ ਆਪਣੇ ਆਪ ਨੂੰ ਸੇਵਕ ਦੇ ਤੌਰ ਤੇ ਨਹੀਂ, ਉਹ ਇਹ ਸਮਝ ਕੇ ਚੱਲਦੇ ਆ ਕਿ ਰੱਬ ਨੇ ਦਿੱਤੀਆਂ ਗਾਜਰਾਂ ਰੰਬਾਂ ਵਿੱਚ ਰੱਖ ਕੇ ਹੁਣ ਮੇਲਾ ਮਿਲਿਆ, ਮੇਲਾ ਲੁੱਟ ਲਓ। ਸਾਰੇ ਇੱਥੇ ਮੇਲਾ ਲੁੱਟਣ ਜਾਂਦੇ ਆ। ਪਰ ਸਭ ਤੋਂ ਵੱਡਾ ਸਵਾਲ ਆ ਕਿ ਦੇਖੋ ਜਿਹੜੀਆਂ ਤਨਖਾਹਾਂ ਭੱਤੇ ਇਹਨਾਂ ਨੂੰ ਇਸ ਕਰਕੇ ਦਿੱਤੀਆਂ ਗਈਆਂ ਸੀ ਕਿ ਇਹ ਜਨਤਾ ਦੇ ਸੇਵਕ ਆ, ਸਰਵਿਸ ਪ੍ਰੋਵਾਈਡਰ ਆ। ਇਹਨਾਂ ਨੂੰ ਇਸ ਸਰਵਿਸ ਪ੍ਰੋਵਾਈਡਿੰਗ ਦੇ ਬਦਲੇ ਕੁਛ ਨਾ ਕੁਛ ਭੱਤੇ, ਕੁਛ ਨਾ ਕੁਛ ਸਹੂਲਤਾਂ ਦੇਣੀਆਂ ਚਾਹੀਦੀਆਂ। ਪਰ ਉਹ ਸਰਵਿਸ ਪ੍ਰੋਵਾਈਡਿੰਗ ਤੇ ਅੱਜ ਜਿਹੜੇ ਲੋਕ ਦਿੰਦੇ ਪਏ ਆ, ਉਹ ਬਲੱਡ ਡਰਿੰਕਿੰਗ ਕਰਨ ਲੱਗ ਪਏ ਆ। ਲੋਕਾਂ ਦੇ ਬਹੁਤ ਜ਼ਿਆਦਾ ਇਨਕਰੀਜ਼ ਕਰਦੇ, ਇੱਕਦਮ ਹੈਰਾਨ ਕਰ ਦਿੰਦੇ ਸਾਰਿਆਂ ਨੂੰ। ਪਰ ਤਮਿਲਨਾਡੂ ਦੇ ਵਿੱਚ ਜੋ ਹੋਇਆ ਅੱਜ ਬਹੁਤ ਉਹਦੀ ਚਰਚਾ ਹੋਈ ਹੈ। ਪਰ ਇੱਥੇ ਇਕੱਲੇ ਤਮਿਲਨਾਡੂ ਦੀ ਨਹੀਂ, ਹੋਰ ਰਾਜਾਂ ਦੇ ਵਿੱਚ ਵੀ ਸਾਰਿਆਂ ਦੇ ਵਿੱਚ ਇਹੋ ਹਾਲ ਆ। ਪਰ ਜੇ ਆਪਾਂ ਉੱਤਰੀ ਪੂਰਬੀ ਰਾਜ ਦੇਖੀਏ, ਉਹਨਾਂ ਦਾ ਇੱਕ ਵਿਧਾਇਕ, ਜਿੱਦਾਂ ਤ੍ਰਿਪੁਰਾ ਦਾ ਇੱਕ ਵਿਧਾਇਕ ਆ, ਉਹ ਸਿਰਫ 17,500 ਰੁਪਈਆ ਤਨਖਾਹ ਲੈਂਦਾ। ਯਾਨੀ ਇੱਕ ਪਾਸੇ 17,500 ਹੈ, ਦੂਜੇ ਪਾਸੇ 2.5 ਲੱਖ ਰੁਪਈਆ ਵੀ ਲਈ ਜਾਂਦੇ ਆ। ਉਹਨਾਂ ਦਾ ਵੀ ਗੁਜ਼ਾਰਾ ਹੋ ਹੀ ਜਾਂਦਾ। ਪਰ ਇਹਨਾਂ ਨੇ ਇਹ ਤਨਖਾਹ ਵਧਾ ਕੇ ਲੋਕਾਂ ਨੂੰ ਮੈਸੇਜ ਦੇ ਦਿੱਤਾ ਸਾਫ਼ ਤੌਰ ਤੇ ਕਿ ਭਾਈ ਜੋ ਮਰਜ਼ੀ ਹੋਵੇ,
ਮਰੇ ਜਦ ਕੋਈ ਜੀਵੇ ਸੁਥਰਾ ਖੋਲ ਪਤਾਸੇ ਪੀਵੇ ਕਿ ਸਾਡਾ ਕੰਮ ਤੇ ਇੱਦਾਂ ਹੀ ਚੱਲੂ, ਸਾਡਾ ਕਾਕਾ ਤੇ ਇੱਦਾਂ ਹੀ ਕਰੂਗਾ। ਪਰ ਅਸੀਂ ਜਿੰਨਾ ਮਰਜ਼ੀ ਕਹੀ ਜਾਈਏ, ਉਹ ਪੰਜਾਬੀ ਚਾਹੁੰਦੇ ਹੁੰਦੇ ਆ ਕਿ ਤੂੰ ਕਿਉਂ ਰੋਨੀ ਹੈ ਰੰਗੜ ਦੀ ਮਾਏ, ਰੋਣਗੇ ਉਹ ਜਿੰਨਾ ਰੰਗੜ ਕਮੀ ਲਾਏ। ਕਿ ਅਸੀਂ ਇਹਦੇ 'ਚ ਕੁਛ ਨਹੀਂ ਕਰ ਸਕਦੇ, ਅਸੀਂ ਸਿਰਫ ਕਲਪ ਸਕਦੇ ਹਾਂ, ਅਸੀਂ ਆਲੋਚਨਾ ਕਰ ਸਕਦੇ ਹਾਂ, ਕਿਉਂਕਿ ਇਹਨਾਂ ਨੂੰ ਮੇਲਾ ਲੁੱਟਣ ਦਾ ਲਾਇਸੈਂਸ ਜਨਤਾ ਨੇ ਦਿੱਤਾ। ਸੋ ਜਨਤਾ ਇਹ ਜਾਣੇ, ਪਰ ਜਿਸ ਤਰੀਕੇ ਦੇ ਨਾਲ ਮੇਲਾ ਲੁੱਟਿਆ ਜਾ ਰਿਹਾ ਸਾਰੇ ਹੈਰਾਨ ਆ ਕਿ ਇੰਨੀ ਲੁੱਟ ਇਹ ਵੀ ਨਹੀਂ ਵੇਖਿਆ ਜਾ ਰਿਹਾ ਕਿ ਦੂਜੇ ਪਾਸੇ ਲਾਸ਼ਾਂ ਉੱਠਦੀਆਂ ਪਈਆਂ, ਦੂਜੇ ਪਾਸੇ ਬਰਬਾਦੀਆਂ ਹੋ ਰਹੀਆਂ। ਬਿਲਕੁਲ ਜੀ ਬਿਲਕੁਲ। ਲੋਕਾਂ ਨੂੰ ਹੋ ਪਤਾ ਨਹੀਂ ਕੀ ਗਿਆ, ਲੋਕਾਂ ਨੂੰ ਛੇਤੀ ਯਾਦ ਭੁੱਲ ਜਾਂਦਾ ਹੈ। ਅਤੇ ਅੱਗੇ ਆਪਾਂ ਨੋਟਬੰਦੀ ਦੀ ਜੇ ਗੱਲ ਕਰੀਏ, ਉਸ ਦੇ ਦੌਰਾਨ 11 ਕਰੋੜ ਤੋਂ ਵੀ ਵੱਧ ਮੁੱਲ ਦੇ ਨਕਲੀ ਨੋਟ ਫੜੇ ਗਏ। ਦੇਖੋ, ਅਰੁਣ ਜੇਤਲੀ ਨੇ ਮੰਗਲਵਾਰ ਨੂੰ ਸੰਸਦ ਦੇ ਵਿੱਚ ਇਹ ਗੱਲ ਐਡਮਿਟ ਕੀਤੀ ਆ ਕਿ ਜਿਹੜੀ ਸਾਡੀ ਨੋਟਬੰਦੀ ਸੀ, ਉਸ ਨੋਟਬੰਦੀ ਦਾ ਇੱਕ ਸਿੱਟਾ ਇਹ ਨਿਕਲਿਆ ਕਿ ਅਸੀਂ 11 ਕਰੋੜ ਤੋਂ ਵੱਧ ਜਿਹੜਾ ਮਾਲੀਆ ਸੀਗਾ, ਨਕਲੀ ਮਾਲੀਆ, ਉਹ ਬਰਾਮਦ ਕੀਤਾ। 11 ਕਰੋੜ 23 ਲੱਖ ਰੁਪਏ ਦਾ ਅੰਕੜਾ ਇਹਨਾਂ ਨੇ ਦੱਸਿਆ ਕਿ 11 ਕਰੋੜ 23 ਲੱਖ ਰੁਪਏ ਦੇ ਨੋਟ ਹੈ ਜਿਹੜੇ ਨਕਲੀ, ਉਹ ਸਾਨੂੰ ਫੜੇ ਗਏ ਆ। ਉਹ ਸਾਨੂੰ ਪਤਾ ਲੱਗਿਆ ਕਿ ਇਹ ਚੱਲਣ ਦੇ ਵਿੱਚ ਆ। ਹੁਣ ਕਮਾਲ ਦੀ ਗੱਲ ਹੈ ਕਿ 29 ਸੂਬੇ ਆ, 29 ਸੂਬਿਆਂ ਦੇ ਵਿੱਚੋਂ ਇਹ ਜਿਹੜੀ ਰਕਮ ਇਹ ਦੱਸਦੇ ਪਏ ਕਿ ਅਸੀਂ ਨਕਲੀ ਕਰੰਸੀ ਫੜੀ, ਉਹ ਕਿੰਨੀ ਆ? 11 ਕਰੋੜ 23 ਲੱਖ ਰੁਪਈਆ। ਇੱਕ ਰਾਜ ਦੇ ਵਿੱਚੋਂ 1 ਕਰੋੜ ਵੀ ਨਹੀਂ ਆਉਂਦਾ ਪੂਰਾ। ਜਦੋਂ ਇਹਨਾਂ ਨੇ ਨੋਟਬੰਦੀ ਕੀਤੀ ਸੀ, ਉਦੋਂ ਤੇ ਇਹਨਾਂ ਨੇ ਇਹ ਨਗਾਰਾ ਖੜਕਾਇਆ ਸੀ ਕਿ ਅਸੀਂ ਜਿਹੜੀ ਨੋਟਬੰਦੀ ਕਰਦੇ ਪਏ ਹਾਂ, ਇਹ ਨਕਸਲੀਆਂ ਦਾ ਲੱਕ ਤੋੜ ਦੇਗੀ, ਅੱਤਵਾਦੀਆਂ ਦਾ ਪੱਟ ਤੋੜ ਦੇਗੀ, ਔਰ ਪਤਾ ਨਹੀਂ ਕਿਹਦਾ ਹੱਥ ਤੋੜ ਦੂ, ਕਿਹਦਾ ਨੱਕ ਤੋੜ ਦੂ। ਇਸ ਤਰ੍ਹਾਂ ਦੇ ਦਾਅਵੇ ਕੀਤੇ ਗਏ ਸੀ। ਹੋਇਆ ਉਲਟ ਸੀ। ਸਭ ਤੋਂ ਪਹਿਲਾਂ ਜਿਹੜੀ ਇਸ ਤਰ੍ਹਾਂ ਦੀ ਅਸਲੀ ਕਰੰਸੀ ਆਈ ਸੀ 2000 ਵਾਲੀ, ਉਹ ਜੰਮੂ ਕਸ਼ਮੀਰ ਤੇ ਅੱਤਵਾਦੀਆਂ ਕੋਲੋਂ ਫੜੀ ਗਈ ਸੀ। ਉਸ ਸਮੇਂ ਜਦੋਂ ਮੁਕਾਬਲਾ ਹੋਇਆ, ਉਹਨਾਂ ਦੀ ਜੇਬ 'ਚ 2-2 ਹਜ਼ਾਰ ਦੇ ਗੁਲਾਬੀ ਨੋਟ ਨਿਕਲੇ ਸੀ ਤੇ ਲੋਕੀ ਕਹਿੰਦੇ ਸੀ ਕਿ ਸਾਡੇ ਨਾਲ ਤੇ ਪਹਿਲਾਂ ਅੱਤਵਾਦੀਆਂ ਕੋਲ ਪਹੁੰਚ ਗਏ, ਤੁਸੀਂ ਅੱਤਵਾਦੀਆਂ ਦਾ ਚੰਗਾ ਪੱਟ ਤੋੜਿਆ। ਫਿਰ ਇਹਨਾਂ ਨੇ ਕਿਹਾ ਜੀ ਕਿ ਅਸੀਂ ਬਲੈਕ ਮਨੀ ਹੈ ਜਿਹੜੀ, ਉਹ ਤੇ ਬਲੈਕ ਹੋਲ ਦੇ ਵਿੱਚ ਵਾੜ ਦਿਆਂਗੇ, ਖਤਮ ਕਰ ਦਿਆਂਗੇ। ਤੇ ਬਲੈਕ ਮਨੀ ਜਦੋਂ ਇਹਨਾਂ ਦੀ ਜਿਹੜੀ ਮਿੱਥੀ ਹੱਦ ਸੀਗੀ ਕਿ 14,40,000 ਕਰੋੜ ਰੁਪਈਆ ਚੱਲਣ ਦੇ ਵਿੱਚ ਆ, ਤੇ ਆ ਕੇ ਬੈਂਕਾਂ 'ਚ ਜਮ੍ਹਾਂ ਹੋ ਗਿਆ 14,90,000 ਕਰੋੜ ਰੁਪਈਆ। ਲੋਕੀ ਉਦੋਂ ਵੀ ਪੁੱਛਦੇ ਸਨ ਕਿ ਬਲੈਕ ਮਨੀ ਆ ਜਾਂ ਐਕਸਟਰਾ ਵਾਈਟ ਮਨੀ ਆ ਗਈ ਹੈ ਜਿਹੜੀ। ਇਹਨਾਂ ਨੂੰ ਸਮਝ ਹੀ ਨਹੀਂ ਲੱਗੀ ਕਿ ਅਸੀਂ ਕੀ ਕਰ ਲਿਆ। ਅੱਜ ਤੱਕ ਵੀ ਸਮਝ ਨਹੀਂ ਲੱਗਦੀ ਪਈ। ਹੁਣ ਇਹ ਕਹਿੰਦੇ ਆ ਜੀ ਕਿ ਅਸੀਂ ਨਕਲੀ ਕਰੰਸੀ ਹੈ ਜਿਹੜੀ ਇਸ ਨੋਟਬੰਦੀ 'ਚੋਂ ਕਿੰਨੀ ਖੱਟੀ ਆ? 11 ਕਰੋੜ 23 ਲੱਖ ਰੁਪਈਆ। ਇੰਨੀ ਕੁ ਨਕਲੀ ਕਰੰਸੀ, ਕਿਉਂਕਿ ਉਦੋਂ ਦਾਅਵਾ ਇਹ ਠੋਕਿਆ ਗਿਆ ਸੀਗਾ ਕਿ ਜਿੰਨੀ ਨਕਲੀ ਕਰੰਸੀ ਹੈ, ਔਰ ਬਹੁਤ ਵੱਡੇ ਪੱਧਰ ਤੇ ਜਿਹੜੀ ਚੱਲਦੀ ਹੈ ਨਕਲੀ ਕਰੰਸੀ, ਔਰ ਇੰਨੀ ਵੱਡੇ ਪੱਧਰ ਤੇ ਚੱਲਦੀ ਹੈ ਕਿ ਇੱਥੇ ਇੱਕ ਮਜ਼ਾਕ ਬਣ ਗਿਆ ਸੀਗਾ ਜਦੋਂ ਸਾਰਾ ਸੰਸਾਰ ਆਲਮੀ ਇੱਕ ਮੰਦੀ ਦੀ ਮਾਰ ਹੇਠ ਆਇਆ ਸੀਗਾ। ਤੇ ਲੋਕੀ ਕਹਿੰਦੇ ਸੀ ਇੰਡੀਆ ਦੀ ਆਰਥਿਕਤਾ ਇਸ ਕਰਕੇ ਨਹੀਂ ਡੁੱਬੀ ਕਿਉਂਕਿ ਜਿੰਨੀ ਇਹਨਾਂ ਦੀ ਵਾਈਟ ਮਨੀ ਬਾਜ਼ਾਰ ਦੇ ਵਿੱਚ ਚੱਲਦੀ ਹੈ, ਉਨੀ ਇਹਨਾਂ ਦੀ ਨਕਲੀ ਕਰੰਸੀ ਵੀ ਚਲੀ ਜਾਂਦੀ ਹੈ ਨਾਲ। ਸੋ ਇਹ ਇੰਨੇ ਵੱਡੇ ਪੱਧਰ ਤੇ ਚੱਲਣ ਵਾਲੀ ਨਕਲੀ ਕਰੰਸੀ ਹੈ ਜਿਹੜੀ, ਉਹ 11 ਕਰੋੜ ਤੱਕ ਹੀ ਸਿਮਟ ਕੇ ਰਹਿ ਗਈ। ਇਹ ਵੀ ਕਮਾਲ ਦਾ ਫਿਗਰ ਆ। ਔਰ ਇਹ ਕੋਈ ਹੋਰ ਨਹੀਂ ਦੱਸ ਰਿਹਾ, ਇੱਥੋਂ ਦਾ ਅੰਮ੍ਰਿਤਸਰ ਦਾ ਹਾਰਿਆ ਹੋਇਆ ਤੇ ਉਹ ਦੇਸ਼ ਦਾ ਖਜ਼ਾਨਾ ਮੰਤਰੀ ਹੈ ਜਿਹੜਾ, ਉਹ ਆਪ ਉੱਥੇ ਸੰਸਦ ਦੇ ਵਿੱਚ ਖੜ ਕੇ ਦੱਸਣ ਰਿਹਾ। ਹੁਣ ਲੋਕਾਂ ਨੂੰ ਇਹ ਦੱਸਣਾ ਚਾਹੀਦਾ ਕਿ 11 ਕਰੋੜ ਇਹ ਜਿਹੜਾ ਤੁਸੀਂ ਨਕਲੀ ਨੋਟਾਂ ਦਾ ਇਹ ਜ਼ਖੀਰਾ ਬਰਾਮਦ ਕੀਤਾ ਹੈ, ਇਹਦੇ ਲਈ ਤੁਸੀਂ ਨੁਕਸਾਨ ਕਿੰਨਾ ਕਰਵਾਇਆ? ਇਹ ਨਹੀਂ ਦੱਸਦੇ ਕਿ ਨੁਕਸਾਨ ਕਿੰਨਾ ਹੋਇਆ ਨੋਟਬੰਦੀ ਦੇ ਦੌਰਾਨ। ਇੱਕ ਫਿਗਰ ਅੱਜ ਹੀ ਸਾਹਮਣੇ ਆਇਆ ਜੀ, ਇੱਕ ਸਰਵੇ ਹੋਇਆ, ਉਹ ਕਹਿੰਦੇ ਕਿ ਨੋਟਬੰਦੀ ਦੇ ਦੌਰਾਨ 15 ਲੱਖ ਨੌਕਰੀਆਂ ਗਈਆਂ ਸਨ। 15 ਲੱਖ ਨੌਕਰੀਆਂ ਦਾ ਮਤਲਬ ਇਹ ਆ ਕਿ ਜੇ ਇੱਕ ਬੰਦੇ ਦੇ ਨਾਲ ਅਸੀਂ 4 ਪੇਟ ਵੀ ਜੋੜ ਕੇ ਦੇਖੀਏ ਕਿ ਉਹ ਕਮਾਊ ਅਤੇ 4 ਪੇਟ ਉਹਦੇ ਨਾਲ ਹੋਰ ਪਲਦੇ ਆ, ਯਾਨੀ 60 ਲੱਖ ਲੋਕ ਹੋ ਗਏ ਕਿ ਇੱਕੋ ਝਟਕੇ ਦੇ ਵਿੱਚ ਤੁਸੀਂ 60 ਲੱਖ ਲੋਕਾਂ ਦੀ ਰੋਟੀ ਨੂੰ ਲੱਤ ਮਾਰ ਦਿੱਤੀ। ਉਹ ਕਿੱਡਾ ਵੱਡਾ ਨੁਕਸਾਨ ਸੀ। 150 ਦੇ ਕਰੀਬ ਬੰਦੇ ਤੁਸੀਂ ਲਾਈਨਾਂ 'ਚ ਖੜਾ ਕੇ ਮਾਰ ਦਿੱਤੇ। ਉਹਨਾਂ ਦੇ ਲਈ ਤੁਸੀਂ ਕੁਛ ਵੀ ਨਹੀਂ ਐਲਾਨਿਆ। ਉਹਨਾਂ ਨੂੰ ਆਖਿਆ ਜਾਂਦੀ ਵਾਰੀ ਤੁਸੀਂ ਦੇਸ਼ ਭਗਤੀ ਦੇ ਗਾਣੇ ਸੁਣ ਲਓ, ਲੈਣਾ ਦੇ ਵਿੱਚ ਆਪਣੇ ਬੰਦਿਆਂ ਤੋਂ ਗਾਣੇ ਗਵਾਉਣੇ ਸ਼ੁਰੂ ਕਰ ਦਿੱਤੇ ਦੇਸ਼ ਭਗਤੀ ਦੇ। ਸੋ ਨੋਟਬੰਦੀ 'ਚ ਇਹ ਤੇ ਪਤਾ ਲੱਗ ਗਿਆ ਕਿ ਇਹਨਾਂ ਨੇ ਖੱਟਿਆ ਕੀ? ਕੱਖ ਵੀ ਨਹੀਂ ਖੱਟਿਆ। ਹੁਣ ਲੋਕੀ ਇਹ ਪੁੱਛਦੇ ਆ ਕਿ ਕੁੱਲ ਨੋਟ ਕਿੰਨੇ ਜਮ੍ਹਾਂ ਹੋਏ, ਤੇ ਜਿਹੜਾ ਉਰਜਿਤ ਪਟੇਲ ਆ ਉਹ ਇਹ ਉਜਰ ਕਰਦਾ, ਉਹ ਕਹਿੰਦੇ ਜੀ ਹਾਲੇ ਗਿਣਤੀ ਚੱਲੀ ਜਾਂਦੀ ਆ। ਲੋਕੀ ਪੁੱਛਦੇ ਆ ਕਿ ਕੀ ਗੱਲ ਹੈ, ਜਿਹੜੇ ਬੈਂਕ ਨੋਟ ਲੈਂਦੇ ਪਏ ਸਨ ਉਹ ਉੱਥੇ ਬੈਠੇ ਜਿਹੜੇ ਬੈਂਕਾਂ ਵਾਲੇ ਚਲਾਉਂਦੇ ਸੀਗੇ ਉਹ ਅਨਪੜ੍ਹ ਲੋਕ ਸੀ, ਉਹਨਾਂ ਤੋਂ ਨੋਟ ਨਹੀਂ ਗਿਣੇ ਗਏ। ਜਿਹੜੇ ਅੱਜ ਤੱਕ ਤੁਹਾਡੀਆਂ ਮਸ਼ੀਨਾਂ ਨੋਟ ਹੀ ਗਿਣੀ ਜਾਂਦੀਆਂ। ਇਹਦਾ ਮਤਲਬ ਇਹ ਹੈ ਕਿ ਨੋਟ ਜਿਹੜੇ ਗਿਣੇ ਜਾ ਰਹੇ ਆ ਜਾਂ ਮਿਣੇ ਜਾ ਰਹੇ ਆ, ਉਹਨਾਂ ਦੇ ਵਿੱਚ ਵੀ ਇਹੋ ਜਿਹਾ ਕੋਈ ਫਿਗਰ ਹੈ
ਜਿਹਨੂੰ ਸਰਕਾਰ ਜਾਂ RBI ਲੁਕਾਉਣਾ ਚਾਹੁੰਦੀ ਹੈ। ਸੋ ਇੱਕ ਗੱਲ ਸਾਫ਼ ਹੋ ਗਈ, ਮੋਹਰ ਲੱਗ ਗਈ ਹੈ ਕਿ ਨੋਟਬੰਦੀ 'ਚ ਜਿੰਨਾ ਇਹਨਾਂ ਨੇ ਗਵਾਇਆ ਉਦੋਂ ਕਈ ਗੁਣਾ ਕੀ ਕਹਿ ਲਈਏ ਕਿ ਨਾ ਮਾਤਰ ਨਿਗੁਣਾ ਜਿਹਾ ਇਹਨਾਂ ਨੇ ਪਾਇਆ। ਬਹੁਤ ਸਾਰਾ ਕੁਝ ਗਵਾ ਦਿੱਤਾ ਨੋਟਬੰਦੀ ਦੇ ਦੌਰਾਨ, ਪਰ ਇਸ ਚੀਜ਼ ਨੂੰ ਮੰਨਦੇ ਨਹੀਂ। ਹਾਲੇ ਵੀ ਚਲਾਕੀ ਦੀ ਚਾਦਰ ਹੇਠ ਲਗਾ ਲੈਂਦੇ ਆ, ਕਹਿੰਦੇ ਆ ਕਿ ਨੋਟਬੰਦੀ ਬਹੁਤ ਵੱਡਾ ਕਦਮ ਸੀ। ਤੇ ਹੁਣ ਤੇ ਇਹਨਾਂ ਨੇ ਰਾਜਸਥਾਨ ਦੇ ਸਕੂਲੀ ਸਿਲੇਬਸ 'ਚ ਵੀ ਲਾ ਦਿੱਤਾ ਕਿ ਪੜ੍ਹੋ ਕਿ ਨੋਟਬੰਦੀ ਦਾ ਇਨਕਲਾਬ ਨਰਿੰਦਰ ਮੋਦੀ ਸਾਹਿਬ ਨੇ ਕਿਵੇਂ ਲਿਆਂਦਾ ਸੀ। ਪਰ ਮੈਂ ਕਹਿੰਦਾ ਕਿ ਨਾਲ ਇੱਕ ਕਿਤਾਬ ਦੇ ਵਿੱਚ ਇਹ ਚੀਜ਼ਾਂ ਵੀ ਛਾਪਣੀਆਂ ਚਾਹੀਦੀਆਂ ਕਿ ਦੇਖੋ ਕਿਸ ਤਰੀਕੇ ਦੇ ਨਾਲ ਤੁਰੀ ਜਾਂਦੀ ਚੰਗੀ ਭਲੀ ਸਰਪਟ ਦੌੜਦੀ ਗੱਡੀ ਨੂੰ ਨਰਿੰਦਰ ਮੋਦੀ ਨੇ ਕੱਚੇ ਲਾ ਕੇ ਤੱਕ ਦਿੱਤਾ। ਸੋ ਇਹ ਨੋਟਬੰਦੀ ਦਾ ਸਿੱਟਾ ਹੈ ਜਿਹੜਾ ਅੱਜ ਅਰੁਣ ਜੇਤਲੀ ਨੇ ਅਸਿੱਧੇ ਤੌਰ ਤੇ ਮੰਨ ਲਿਆ ਕਿ ਨੋਟਬੰਦੀ 'ਚ ਜੋ ਪਾਇਆ ਉਹਦੇ ਮੁਕਾਬਲੇ ਬਹੁਤ ਜ਼ਿਆਦਾ ਸੀ ਜੋ ਗਿਆ ਚਲਾ। ਬਿਲਕੁਲ ਜੀ, ਆ ਜਿਹੜਾ ਤੁਸੀਂ ਕਿਤਾਬ ਵਾਲੀ ਗੱਲ ਕੀਤੀ ਆ, ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਲਿਖ ਦਊਗਾ। ਅਤੇ ਅੱਗੇ ਆਪਾਂ ਅਗਲੀ ਖਬਰ ਕਰਦੇ ਹਾਂ ਕਿ ਜਿਹੜੀ ਰਾਜਸਥਾਨ ਦੀ ਸਰਕਾਰ ਆ ਉਹਨੂੰ ਰਾਜਪੂਤਾਂ ਅੱਗੇ ਝੁਕਣਾ ਪਿਆ ਅਤੇ ਗੈਂਗਸਟਰ ਆਨੰਦਪਾਲ ਦੀ ਮੌਤ ਦੀ ਪੜਤਾਲ CBI ਕਰੇਗੀ। ਦੇਖੋ, ਇਹ ਜਿਹੜਾ ਆਨੰਦਪਾਲ ਸੀਗਾ ਇਹਨੂੰ ਵੀ ਮੀਡੀਆ ਨੇ ਬਹੁਤ ਚਮਕਾਇਆ ਸੀ। ਜਿਸ ਤਰ੍ਹਾਂ ਇੱਥੇ 2-3 ਗੈਂਗਸਟਰ ਆ ਤੇ ਉਹਨਾਂ ਦੇ ਨਾਲ 15-20 ਪੱਤਰਕਾਰਾਂ ਦੀ ਫੌਜ ਲੱਗੀ ਹੋਈ ਹੈ। ਜੇ ਫੇਸਬੁੱਕ ਤੇ ਉਹ ਛਿੱਕ ਵੀ ਮਾਰ ਦਿੰਦੇ, ਉਹ ਚੱਕ ਕੇ ਉਹ ਛਿੱਕ ਮਾਰੀ ਦੀ ਸਟੋਰੀ ਕਵਰ ਪੇਜ ਤੇ ਲਾ ਦਿੰਦੇ ਆ ਕਿ ਆ ਜੀ ਫਲਾਣੇ ਗੈਂਗਸਟਰ ਨੇ ਅੱਜ ਉਹ ਚੀਜ਼ ਦੀ ਛਿੱਕ ਮਾਰੀ ਹੈ। ਉਸੇ ਤਰ੍ਹਾਂ ਆਨੰਦਪਾਲ ਦਾ ਮਸਲਾ ਸੀਗਾ। ਰਾਜਸਥਾਨ ਦੇ ਵਿੱਚ ਆਨੰਦਪਾਲ ਨੂੰ ਮੀਡੀਆ ਵੱਲੋਂ ਖੂਬ ਪ੍ਰਚਾਰ ਮਿਲਦਾ ਸੀ। ਪ੍ਰਚਾਰ ਇਸ ਤੱਕ ਨਹੀਂ ਮਿਲਦਾ ਕਿ ਗੈਂਗਸਟਰ ਆ, ਇਸ ਕਰਕੇ ਮਿਲਦਾ ਸੀ ਕਿਉਂਕਿ ਉਹ ਲਗਜ਼ਰੀ ਲਾਈਫ ਜਿਉਂਦਾ ਸੀਗਾ, ਚਾਹੇ ਜੇਲ੍ਹ ਦੇ ਵਿੱਚ ਸੀ ਚਾਹੇ ਬਾਹਰ ਸੀ। ਆਨੰਦਪਾਲ ਮਾਰਿਆ ਗਿਆ ਤਾਂ ਥੋੜੇ ਦਿਨ ਪਹਿਲਾਂ ਉਹਦਾ ਐਨਕਾਊਂਟਰ ਹੋਇਆ। ਐਨਕਾਊਂਟਰ ਤੋਂ 1.5 ਸਾਲ ਪਹਿਲਾਂ ਉਹ ਹਿਰਾਸਤ ਦੇ ਵਿੱਚ ਸੀਗਾ, ਪੁਲਿਸ ਹਿਰਾਸਤ ਦੇ ਵਿੱਚੋਂ ਭੱਜ ਗਿਆ ਸੀਗਾ। ਉਹਦੇ ਤੇ 36 ਦੇ ਕਰੀਬ ਮੁਕੱਦਮੇ ਚੱਲਦੇ ਸੀਗੇ, ਜਿਨ੍ਹਾਂ ਚੋਂ 6 ਮਰਡਰ ਕੇਸ ਸੀਗੇ। ਉਹ ਜਦੋਂ ਮਰਿਆ ਉਹਦੇ ਬਾਰੇ ਕਿਹਾ ਗਿਆ ਜੀ ਕਿ ਉਹਨੇ ਦਵੱਲੀ ਗੋਲੀਬਾਰੀ ਕੀਤੀ, ਅਸੀਂ ਵੀ ਗੋਲੀ ਚਲਾਈ, ਉਹਨੇ ਵੀ ਗੋਲੀ ਚਲਾਈ, ਉਸ ਗੋਲੀ ਦੇ ਵਿੱਚ ਉਹ ਮਾਰਿਆ ਗਿਆ। ਪਰ ਜਿਹੜਾ ਉਹਦਾ ਫਿਰਕਾ ਰਾਜਪੂਤ ਫਿਰਕਾ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ। ਉਹ ਕਹਿੰਦੇ ਕਿ ਆਨੰਦਪਾਲ ਤਿਆਰ ਸੀ, ਉਹਨੇ ਸਰੈਂਡਰ ਕਰ ਦੇਣਾ ਸੀ, ਪਰ ਜਿਹੜੀ ਇਹ ਪੁਲਿਸ ਆ ਉਹ ਉਹਦੇ ਤੋਂ ਸਰੈਂਡਰ ਕਰਵਾਉਣਾ ਨਹੀਂ ਸੀ ਚਾਹੁੰਦੀ, ਉਹ ਉਹਨੂੰ ਮਾਰ ਮੁਕਾਉਣਾ ਚਾਹੁੰਦੀ ਸੀ। ਇਸ ਗੱਲ ਨੂੰ ਲੈ ਕੇ ਇਹ ਰਾਜਪੂਤ ਬਰਾਦਰੀ ਵਾਲੇ ਜਿਹੜੇ ਉਹ ਸੜਕਾਂ ਤੇ ਉਤਰ ਆਏ। ਉਹਨਾਂ ਦੀ ਮੰਗ ਸੀਗੀ ਕਿ ਇਸ ਇਨਕਾਊਂਟਰ ਦੀ ਜਾਂਚ ਹੈ ਜਿਹੜੀ ਉਹ CBI ਤੋਂ ਕਰਵਾਈ ਜਾਵੇ। ਉਹਨਾਂ ਨੇ ਫਿਰ ਰੇਲ ਗੱਡੀ ਦੀਆਂ ਪਟੜੀਆਂ ਪੁੱਟ ਦਿੱਤੀਆਂ, ਥਾਣਿਆਂ ਨੂੰ ਅੱਗ ਲਾ ਦਿੱਤੀ, ਗੱਡੀਆਂ ਸਾੜ ਦਿੱਤੀਆਂ। 20-25 ਪੁਲਿਸ ਵਾਲੇ ਆ ਉਹ ਜ਼ਖਮੀ ਹੋਏ ਇਹਨਾਂ ਝੜਪਾਂ ਦੇ ਵਿੱਚ। ਇੱਕ ਬੰਦੇ ਦੀ ਜਾਨ ਚਲੀ ਗਈ, ਬਹੁਤ ਨੁਕਸਾਨ ਹੋਇਆ। ਉੱਥੇ ਇੱਕ ਅੰਦੋਲਨ ਬਣ ਗਿਆ ਔਰ ਉਸ ਅੰਦੋਲਨ ਦੀ ਅਗਵਾਈ ਕਰਦੀ ਪਈ ਸੀ ਕਰਨੀ ਸੈਨਾ। ਕਹਿੰਦੀ ਹੈ ਕਿ ਅਸੀਂ ਮਹਾਰਾਣਾ ਪ੍ਰਤਾਪ ਸਿੰਘ ਦੇ ਵਾਰਸ ਹਾਂ। ਇਹ ਉਹ ਕਰਨੀ ਸੈਨਾ ਆ ਜਿਨ੍ਹਾਂ ਨੇ ਸੰਜੇ ਲੀਲਾ ਪੰਸਾਲੀ ਨੂੰ, ਜਿਹੜਾ ਕਿ ਫਿਲਮ ਡਾਇਰੈਕਟਰ ਆ, ਉਸ ਸੰਜੇ ਲੀਲਾ ਪੰਸਾਲੀ ਨੂੰ ਥੱਪੜਾਂ ਦੀ ਲੀਲਾ ਵੀ ਦਿਖਾਈ ਸੀਗੀ। ਇਹ ਪੁੱਤਰੇ ਆ ਪੂਰੇ। ਇਹਨਾਂ ਨੇ ਫਿਰ ਉੱਥੇ ਬਹੁਤ ਉਤਪਾਤ ਕੀਤਾ। ਹਾਰ ਕੇ ਰਾਜਸਥਾਨ ਦੀ ਵਸੁੰਧਰਾ ਰਾਜੇ ਸਰਕਾਰ ਨੂੰ ਇਹਨਾਂ ਦੇ ਅੱਗੇ ਝੁਕਣਾ ਪਿਆ। 11 ਮੈਂਬਰੀ ਕਮੇਟੀ ਦੇ ਨਾਲ ਸਮਝੌਤਾ ਕਰਨਾ ਪਿਆ ਕਿ ਹਾਂ ਭਾਈ ਅਸੀਂ ਜਿਹੜੀ ਇਨਕੁਆਇਰੀ ਆ ਉਹ CBI ਨੂੰ ਸੌਂਪ ਦਿੰਦੇ ਹਾਂ, ਤੁਸੀਂ ਇਸ ਅੰਦੋਲਨ ਨੂੰ ਵਾਪਸ ਲੈ ਲਓ। ਕਿਉਂਕਿ ਮਸਲਾ ਉੱਥੇ ਵੋਟਾਂ ਦਾ ਸੀਗਾ। ਰਾਜਪੂਤ ਬਰਾਦਰੀ ਦੀ ਰਾਜਸਥਾਨ ਦੇ ਵਿੱਚ, ਪੂਰੇ ਰਾਜਸਥਾਨ ਦੇ ਵਿੱਚ ਵੋਟ ਆ। ਇਸ ਕਰਕੇ ਡਰ ਗਏ ਕਿ ਕੱਲ ਨੂੰ ਵੋਟ ਸਾਡੀ ਖਰਾਬ ਹੋਏਗੀ। ਜਿਹੜਾ ਅੰਦੋਲਨ ਦਾ ਸੱਪ ਆ ਉਹ ਸਾਡੇ ਗੱਲ ਪਹਿਲਾਂ ਹੀ ਆਲਰੇਡੀ ਪੈ ਚੁੱਕਾ। ਇਹਨਾਂ ਨੇ ਇਹ ਮਸਲਾ ਨਿਬੇੜ ਲਿਆ। ਹੁਣ ਸਵਾਲ ਸਭ ਤੋਂ ਵੱਡਾ ਇਹ ਖੜਾ ਹੁੰਦਾ ਕਿ ਜੇ ਤੁਸੀਂ ਇਹ ਇਨਕੁਆਇਰੀ CBI ਨੂੰ ਦੇਣੀ ਸੀਗੀ ਤੇ ਇਹਨਾਂ ਟਾਈਮ ਕਾਹਤੋਂ ਲਿਆ, ਇਹਨਾਂ ਨੁਕਸਾਨ ਕਾਹਤੋਂ ਕਰਾਇਆ? ਇੱਕ ਜਾਨ ਚਲੇ ਗਈ, 20-25 ਬੰਦੇ ਫੱਟੜ ਕਰਾਏ, ਤੁਸੀਂ ਦੇਸ਼ ਦੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਿਆ। ਤੁਸੀਂ ਪਹਿਲਾਂ ਹੀ ਇਨਕੁਆਇਰੀ ਕਰਾ ਦਿੰਦੇ, ਕੀ ਫਰਕ ਪੈਂਦਾ ਸੀ? ਇਨਕੁਆਇਰੀ ਕਰਾਉਣੀ ਸੀਗੀ, ਇਨਕੁਆਇਰੀ ਮਾਰ ਕਰਕੇ ਪਰੇ ਮਾਰਦੇ, ਆਪਣੇ ਗਲੋਂ ਤੁਸੀਂ ਗੁਲਾਮਾਂ ਲਾ ਲੈਂਦੇ। ਪਰ ਇਹਨਾਂ ਨੇ ਇਹ ਸਮਾਂ ਇਸ ਕਰਕੇ ਲਿਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਇਹ ਵੇਖਦੇ ਸਨ। ਕੀ ਚੀਜ਼ਾਂ ਵੇਖਦੇ ਸਨ? ਦੇਖੋ, ਇਹ ਇੱਕ ਇਨਕੁਆਇਰੀ ਇਹਨਾਂ ਨੇ ਕਰਾਈ ਹੈ ਕਿ ਅਸੀਂ ਜੀ ਇਨਕਾਊਂਟਰ ਦੀ ਜਿਹੜਾ ਫਰਜ਼ੀ ਇਨਕਾਊਂਟਰ ਹੋਇਆ ਜਾਂ ਅਸਲੀ ਇਨਕਾਊਂਟਰ ਹੋਇਆ ਉਹਦਾ ਨਿਸਤਾਰਾ ਕਰਨ ਲਈ ਇਨਕੁਆਇਰੀ ਕਰਵਾਵਾਂਗੇ CBI ਤੋਂ। ਪਰ ਇੱਕ ਇਨਕੁਆਇਰੀ ਇੱਥੇ ਹੋਰ ਹੋਣੀ ਚਾਹੀਦੀ ਸੀ। ਉਹ ਇਨਕੁਆਇਰੀ ਇਹ ਹੋਣੀ ਚਾਹੀਦੀ ਸੀ ਕਿ ਆਨੰਦਪਾਲ ਦੀ ਪਿੱਠ ਤੇ ਕਿਹੜੇ ਮੰਤਰੀ ਖੜੇ ਸਨ। ਕਿਉਂਕਿ ਆਨੰਦਪਾਲ ਜੇ ਉੱਥੇ ਦਹਿਸ਼ਤ ਦਾ ਨੰਗਾ ਨਾਚ ਨੱਚਦਾ ਰਿਹਾ ਤਾਂ ਉਹ ਇਹਨਾਂ ਮੰਤਰੀਆਂ ਦੇ ਸਦਕਾ ਹੀ, ਔਰ ਵਸੁੰਧਰਾ ਰਾਜੇ ਸਿੰਧੀਆ ਦੀ ਸਰਕਾਰ ਦੇ ਕਈ ਮੰਤਰੀ ਸਨ ਜਿਹੜੇ ਆਨੰਦਪਾਲ ਦੇ ਨਾਲ ਰਲ ਕੇ ਚੱਲਦੇ ਸੀ, ਜਾਂ ਕਹਿ ਲਈਏ ਕਿ ਆਨੰਦਪਾਲ ਚਲਾਉਂਦਾ ਸੀਗਾ। ਸੋ ਉਹ ਮੰਤਰੀ ਕਿਹੜੇ ਸਨ, CBI ਦੀ ਇਨਕੁਆਇਰੀ ਕਰਾ ਕੇ ਉਹ ਵੀ ਸਾਫ਼ ਕਰਨਾ ਚਾਹੀਦਾ। ਇਹ ਇੱਕ ਆਨੰਦਪਾਲ ਨਹੀਂ ਜਿਹਦੀਆਂ ਤਾਰਾਂ ਇਹੋ ਜਿਹੇ ਗ੍ਰਿਡਾਂ 'ਚ ਜਾ ਕੇ ਜੁੜਦੀਆਂ
ਬਲਕਿ ਬਹੁਤ ਸਾਰੇ ਗੈਂਗਸਟਰ ਜੇ ਤੁਸੀਂ ਉਹਨਾਂ ਦੀਆਂ ਇਸ ਤਰ੍ਹਾਂ ਦੀਆਂ ਇਨਕੁਆਇਰੀਆਂ ਕਰਾ ਲਓਗੇ, ਬਹੁਤਾਤ ਦੇ ਵਿੱਚ ਗੈਂਗਸਟਰ ਉਹ ਨਿਕਲਣਗੇ ਜਿਨ੍ਹਾਂ ਦੇ ਪਿੱਛੇ ਮੰਤਰੀ ਸੰਤਰੀ ਖੜੇ ਹੁੰਦੇ ਆ। ਸੋ ਆਨੰਦਪਾਲ ਨੂੰ ਪੈਦਾ ਕਰਨ ਵਾਲੇ ਵੀ ਇਹ ਲੋਕ ਸੀ, ਇਹਨੂੰ ਮਕਾਉਣ ਵਾਲੇ ਵੀ ਲੋਕ ਇਹ ਸੀ, ਪਰ ਜੋ ਉਹਦੀ ਮੌਤ ਦੇ ਪਿੱਛੋਂ ਇੱਕ ਅੰਦੋਲਨ ਛਿੜਿਆ ਹੋਇਆ, ਉਹ ਫਸਾਦ ਹਾਲੇ ਮੁੱਕਦਾ ਨਜ਼ਰ ਨਹੀਂ ਆਉਂਦਾ। ਜੇ ਇਹਨਾਂ ਨੇ ਇਨਕੁਆਇਰੀ ਕਰਾਈ ਤਾਂ ਠੀਕ ਆ, ਜੇ ਇਹਨਾਂ ਨੇ ਤਾਲਾਬਾਜ਼ੀ ਕੀਤੀ ਕਿ ਇੱਕ ਵਾਰੀ ਅਸੀਂ ਵਕਤੀ ਤੌਰ ਤੇ ਟਾਲ ਦਈਏ ਤੇ ਰਾਜਪੂਤ ਫੇਰ ਸੜਕਾਂ ਤੇ ਉਤਰ ਕੇ ਆ ਜਾਣਗੇ। ਜੀ ਜੀ ਤੇ ਅੱਗੇ ਆਪਾਂ ਅਵਾਰਾ ਪਸ਼ੂਆਂ ਦੀ ਜੇ ਗੱਲ ਕਰੀਏ ਤਾਂ ਸੂਬਾ ਸਰਕਾਰ ਕਸੂਤੀ ਫਸ ਗਈ, ਇਜਾਜ਼ਤ ਦੇ ਕੇ ਕਿਸਾਨਾਂ ਨੂੰ ਮਾਰ ਸਕਦੇ ਆ। ਦੇਖੋ, ਅਵਾਰਾ ਪਸ਼ੂਆਂ ਦਾ ਜਿੱਥੋਂ ਤੱਕ ਮਸਲਾ ਪਤਾ, ਹਰੇਕ ਸਰਕਾਰ ਜਿਹੜੀ ਆਉਂਦੀ ਹੈ ਉਹ ਇਸ ਮੁੱਦੇ ਤੇ ਤਾਲਾ ਜਿਹਾ ਵੱਟ ਲੈਂਦੀ ਹੈ, ਕਿਉਂਕਿ ਕੁਛ ਗਾਵਾਂ ਦਾ ਮਸਲਾ ਆ ਜਾਂਦਾ। ਕੋਈ ਵੀ ਸਰਕਾਰ ਹੈ ਜਿਹੜੀ ਉਹ ਕਿਸੇ ਵੀ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ। ਇਹ ਸਰਕਾਰ ਹੈ ਜਿਹੜੀ, ਇਹਦੇ ਵਿੱਚ ਇੱਕ ਮੰਤਰੀ ਹੈ ਰਾਣਾ ਗੁਰਜੀਤ ਸਿੰਘ, ਬਹੁਤ ਬੀਬਾ ਮੰਤਰੀ ਹੈ, ਅਕਸਰ ਕੋਈ ਨਾ ਕੋਈ ਉਹਦੀ ਹਲਟ ਹੋਈ ਰਹਿੰਦੀ ਹੈ। ਰਾਣਾ ਗੁਰਜੀਤ ਸਿੰਘ ਨੇ ਇੱਕ ਵਾਰੀ ਅਕਾਲੀ ਭਾਜਪਾ ਸਰਕਾਰ ਵੇਲੇ ਪ੍ਰਪੋਜ਼ਲ ਰੱਖਿਆ ਸੀ ਅਸੈਂਬਲੀ 'ਚ ਕਿ ਜਿਹੜੀ ਸਰਕਾਰ ਆ ਉਹ ਘੱਟੋ ਇੰਨਾ ਤਾਂ ਕਰੇ ਕਿ ਜਿਹੜੇ ਕਿਸਾਨ ਆ ਉਹਨਾਂ ਕਿਸਾਨਾਂ ਦੀ ਫਸਲ ਜਿਹੜੀ ਇਹ ਅਵਾਰਾ ਪਸ਼ੂ ਦੀ ਮੰਡਲੀ ਚਰ ਜਾਂਦੀ ਹੈ, ਉਹਦੇ ਲਈ ਤਾਰ ਦਾ ਪ੍ਰਬੰਧ ਕੀਤਾ ਜਾਵੇ ਔਰ ਉਹਦੇ ਲਈ ਪੂਰੀ ਹੈਲਪ ਕੀਤੀ ਜਾਵੇ ਕਿਸਾਨ ਦੀ, ਉਹਨੂੰ ਸਬਸਿਡੀ ਦਿੱਤੀ ਜਾਵੇ। ਪਰ ਬਾਅਦ ਦੇ ਵਿੱਚ ਹੁਣ ਜਦੋਂ ਇਹ ਆਪ ਆ ਕੇ ਇਹਨਾਂ ਨੇ ਅਸੈਂਬਲੀ ਦੇ ਵਿੱਚ ਪੈਰ ਵੀ ਪਾ ਲਏ, ਬਜਟ ਵੀ ਪੇਸ਼ ਕਰ ਲਿਆ, ਪਰ ਹੁਣ ਇਹਨਾਂ ਚੀਜ਼ਾਂ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਕਿ ਅਵਾਰਾ ਕਿੱਥੇ ਆ, ਅਵਾਰਾ ਪਸ਼ੂ ਕਿੱਥੇ ਆ, ਕਿਸਾਨ ਕਿੱਥੇ ਆ। ਹੁਣ ਉਹਨਾਂ ਸਾਰੀਆਂ ਚੀਜ਼ਾਂ ਨੂੰ ਭੁੱਲ ਗਏ। ਪਰ ਇੱਕ ਚੀਜ਼ ਇਹਨਾਂ ਨੇ ਹੋਰ ਕੀਤੀ ਹੈ, ਉਹ ਇਹ ਕੀਤੀ ਹੈ ਕਿ ਜਿਹੜਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਹੈ 1972 ਵਾਲਾ, ਉਹਦਾ ਸ਼ਡਿਊਲ 3 ਇਹਨਾਂ ਨੇ ਬਦਲ ਦਿੱਤਾ ਥੋੜਾ ਜਿਹਾ। ਉਹਦੇ 'ਚ ਬਦਲਾਅ ਕਰਕੇ ਇਹਨਾਂ ਨੇ ਇਹ ਕੀਤਾ ਕਿ ਜਿਹੜੇ ਕਿਸਾਨਾਂ ਦੀ ਫਸਲ ਚਰਦੇ ਆ, ਜਿੱਦਾਂ ਨੀਲੇ ਕਹਿ ਦਿੰਦੇ ਆ, ਉਹਨੂੰ ਨੀਲਗਾਂ ਕਹਿ ਦਿੰਦੇ, ਵੈਸੇ ਨੀਲਗਾਂ ਹੋਈ, ਹਿਰਨ, ਬਾਰਾਂ ਸਿੰਘੇ, ਕਾਲਾ ਹਿਰਨ, ਭੇੜੀਆ, ਸੰਤ ਜਾਂ ਕੁਛ ਹੋਰ ਵੀ ਇਸ ਤਰ੍ਹਾਂ ਦੇ ਜਾਨਵਰ ਆ ਜਿੱਦਾਂ ਕੋਰਲ, ਜੰਗਲੀ ਸੂਰ, ਕਿ ਇਹਨਾਂ ਨੂੰ ਇਜਾਜ਼ਤ ਲੈ ਕੇ ਕਿਸਾਨ ਗੋਲੀ ਮਾਰ ਸਕਦੇ ਆ। ਇਜਾਜ਼ਤ ਕਿਤੋਂ ਨਹੀਂ ਹੈ ਕਿ ਜਿਹੜਾ ਤੁਹਾਡੇ ਇਲਾਕੇ ਦਾ ਸੰਬੰਧਿਤ SDM ਹੈ, ਤੁਸੀਂ ਉਹਦੇ ਤੋਂ ਪਰਮਿਟ ਲੈ ਲਓ, ਉਸ ਤੋਂ ਬਾਅਦ ਇਹਨਾਂ ਜਾਨਵਰਾਂ ਨੂੰ ਤੁਸੀਂ ਗੋਲੀ ਮਾਰ ਸਕਦੇ ਹੋ। ਹੁਣ ਇਹਨਾਂ ਨੇ ਇਹ ਰਾਹਤ ਦਿੱਤੀ ਕਿਸਾਨਾਂ ਕਿ ਜੇਕਰ ਤੁਹਾਨੂੰ ਲੱਗਦਾ ਕਿ ਫਸਲਾਂ ਦਾ ਉਜਾੜਾ ਕਰਦੇ ਆ ਇਹ ਜਾਨਵਰ, ਹਾਲਾਂਕਿ ਇਹਦੇ ਵਿੱਚ ਨਹੀਂ ਹੈ, ਇਹ ਦੱਸਣਾ ਚ ਬਹੁਤ ਜ਼ਰੂਰੀ ਹੈ। ਸੋ ਦੂਜੇ ਜਿਹੜੇ ਇਹ ਜਾਨਵਰ ਆ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਫਸਲਾਂ ਚਰਦੇ ਆ ਤਾਂ ਤੁਸੀਂ ਇਹਨਾਂ ਨੂੰ ਸ਼ੂਟ ਕਰ ਸਕਦੇ ਹੋ। ਹੁਣ ਇੱਥੋਂ ਤੱਕ ਤੇ ਸਭ ਕੁਝ ਠੀਕ ਸੀਗਾ। ਇੱਥੇ ਦੋ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਆਪੋ ਵਿੱਚ ਟਕਰਾਉਂਦੀਆਂ। ਇੱਕ ਇਹ ਆ ਕਿ ਲੋਕ ਇਹ ਗੱਲ ਸੋਚ ਕੇ ਚੱਲਦੇ ਪਏ ਆ ਕਿ ਜੇ ਇਸ ਤਰ੍ਹਾਂ ਦੀ ਖੁੱਲ੍ਹ ਦਿੱਤੀ ਗਈ ਤੇ ਪੰਜਾਬੀ ਸਿਰਫ ਫਸਲਾਂ ਦੀ ਰਾਖੀ ਨਹੀਂ ਕਰਨਗੇ, ਕੁਝ ਪੰਜਾਬੀ ਇਹੋ ਜਿਹੇ ਵੀ ਆ ਤੇ ਸ਼ਿਕਾਰ ਖੇਡਿਆ ਕਰਨਗੇ ਇਸ ਬੰਨੇ। ਦੂਸਰਾ ਪੱਖ ਇਹ ਆ ਕਿ ਇਸ ਪਾਲਿਸੀ ਦਾ ਵਿਰੋਧ ਬਹੁਤ ਡੱਲੇ ਨਾਲ ਸ਼ੁਰੂ ਹੋ ਗਿਆ। ਸਾਡੇ ਪੰਜਾਬ ਦੇ ਵਿੱਚ ਜਿਹੜੀ ਇੱਕ ਨੁੱਕਰ ਰਾਜਸਥਾਨ ਨਾਲ ਜਾ ਕੇ ਲੱਗਦੀ ਆ, ਅਬੋਹਰ, ਕੁਛ ਸੀਤੋ ਦਾ ਇਲਾਕਾ, ਕੁਛ ਫਾਜ਼ਿਲ ਦਾ ਇਲਾਕਾ, ਉਸ ਬੈਲਟ ਦੇ ਵਿੱਚ ਬਿਸ਼ਨੋਈ ਬਹੁਤ ਆ। ਤੇ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ, ਇਸ ਇਲਾਕੇ ਨੂੰ ਸੈਂਚੁਰੀ ਇਲਾਕਾ ਕਹਿੰਦੇ ਆ। ਇਹਦੇ ਵਿੱਚ ਕੋਈ ਵੀ ਬੰਦਾ ਸ਼ਿਕਾਰ ਖੇਡ ਸਕਦਾ, ਕੋਈ ਵੀ ਬੰਦਾ ਕਿਸੇ ਜੀਵ ਨੂੰ ਫੜ ਨਹੀਂ ਸਕਦਾ, ਕਿਸੇ ਜੀਵ ਤੇ ਕੋਈ ਅਤਿਆਚਾਰ ਨਹੀਂ ਕਰ ਸਕਦਾ। ਇਹ ਬਿਸ਼ਨੋਈ ਸਮਾਜ ਦੀ ਆਸਥਾ ਹੈ ਔਰ ਮੇਰੇ ਖਿਆਲ ਦੇ ਨਾਲ ਇਹ 12ਵੀਂ ਸਦੀ ਤੋਂ ਚੱਲਦੀ ਆ ਰਹੀ ਪਰੰਪਰਾ ਜਿਹਨੂੰ ਬਿਸ਼ਨੋਈ ਸਮਾਜ ਨਿਭਾਉਂਦਾ। ਹੁਣ ਉਹ ਬਿਸ਼ਨੋਈ ਸਮਾਜ ਹੈ ਜਿਹੜਾ ਇਹਨਾਂ ਦੀ ਸਰਕਾਰ ਦੇ ਖਿਲਾਫ ਮੈਦਾਨ ਚ ਉਤਰਿਆ। ਉਹ ਕਹਿੰਦੇ ਕਿ ਇਸ ਤਰ੍ਹਾਂ ਅਸੀਂ ਜੀਵ ਹੱਤਿਆ ਦੀ ਜਿਹੜੀ ਇਜਾਜ਼ਤ ਦਿੱਤੀ ਗਈ ਉਹਦਾ ਵਿਰੋਧਤਾ ਕਰਾਂਗੇ ਔਰ ਜੰਮ ਕੇ ਅਸੀਂ ਵਿਰੋਧਤਾ ਕਰਾਂਗੇ। ਇਹ ਵੈਸੇ ਵਿਰੋਧਤਾ ਜਿਹੜੀ ਅੱਗੇ ਇੱਕ ਵਾਰੀ ਰੰਗ ਵਿਖਾ ਚੁੱਕੀ ਹੈ। 2010 ਦੇ ਕਰੀਬ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰੀ ਇਹੋ ਸਕੀਮ ਲੈ ਆਂਦੀ ਸੀਗੀ, ਪਰ ਜਦੋਂ ਇਸ ਸਮਾਜ ਵੱਲੋਂ ਬੜਾ ਜ਼ਬਰਦਸਤ ਵਿਰੋਧ ਕੀਤਾ ਗਿਆ ਤਾਂ ਫਿਰ ਉਸ ਵਿਰੋਧ ਦੇ ਮੱਦੇਨਜ਼ਰ ਇਹਨਾਂ ਨੇ ਇਹ ਪਾਲਿਸੀ ਹੈ ਜਿਹੜੀ ਵਾਪਸ ਲੈ ਲਈ ਸੀਗੀ। ਸੋ ਇਹਦੇ ਵਿੱਚ ਹੁਣ ਦੇਖਦੇ ਹਾਂ ਕਿ ਕੈਪਟਨ ਸਰਕਾਰ ਇਸ ਵਿਰੋਧ ਤੋਂ ਪਾਰ ਕਿਵੇਂ ਪਾਉਂਦੀ ਹੈ। ਵੈਸੇ ਵਿਰੋਧ ਵਿਰਾਧ ਦਾ ਕੈਪਟਨ ਅਮਰਿੰਦਰ ਸਿੰਘ ਬਹੁਤ ਫਿਕਰ ਨਹੀਂ ਕਰਦਾ, ਵਿਰੋਧ ਨੂੰ ਉਹ ਕੁਚਲ ਕੇ ਵੀ ਤੁਰਿਆ ਜਾਂਦਾ। ਜਿਵੇਂ ਆ ਟਰੱਕ ਯੂਨੀਅਨ ਵਾਲੇ ਜੋ ਕਹਿ ਰਹੇ ਆ ਤਾਂ ਉਹ ਉਹਨਾਂ ਦੇ ਵਿਰੋਧ ਦੀ ਵੀ ਦਾਲ ਇੱਥੇ ਨਹੀਂ ਗਲਦੀ ਪਈ। ਇਹ ਬਿਸ਼ਨੋਈ ਸਮਾਜ ਵਾਲੇ ਥੋੜੇ ਜਿਹੇ ਜ਼ੋਰਾ ਭਰਿਆ, ਹੋ ਸਕਦਾ ਇਹਨਾਂ ਦਾ ਜ਼ੋਰ ਪੈ ਜਾਵੇ, ਪਰ ਉਮੀਦ ਬੜੀ ਮੱਧਮ ਹੈ। ਦੂਜੇ ਪਾਸੇ ਜਿੱਥੋਂ ਤੱਕ ਗੱਲ ਆ ਬਿਸ਼ਨੋਈ ਸਮਾਜ ਦੇ ਵਿਰੋਧ ਦੀ, ਚਲੋ ਠੀਕ ਹੈ, ਉਹਨਾਂ ਦੀ ਆਸਥਾ, ਉਹਨਾਂ ਦਾ ਧਰਮ ਹੈ, ਉਹ ਇਸ ਤਰ੍ਹਾਂ ਦੀ ਜੀਵ ਹੱਤਿਆ ਦੀ ਇਜਾਜ਼ਤ ਨਹੀਂ ਦਿੰਦਾ, ਉਹਨਾਂ ਦੀ ਆਸਥਾ ਇਸ ਚੀਜ਼ ਤੇ ਟਿਕੀ ਹੋਈ ਹੈ। ਪਰ ਉਹਨਾਂ ਨੂੰ ਗੱਲ ਤੇ ਦੇਣਾ ਚਾਹੀਦਾ ਨਾ ਕਿਸਾਨਾਂ ਨੂੰ ਕਿ ਜਿਹੜੇ
ਝੁੰਡਾਂ ਦੇ ਝੁੰਡ ਇੱਥੇ ਫਿਰਦੇ ਆ। ਮਾਤੜ ਕਿਸਾਨ ਪਤਾ ਨਹੀਂ ਕਿਸ ਤਰ੍ਹਾਂ ਪਾਲ ਕੇ ਫਸਲ ਜੋਬਨ ਤੇ ਲਿਆਉਂਦਾ ਤੇ ਜੋਬਨ ਤੇ ਲਿਆਂਦੀ ਫਸਲ ਤੜਕੇ ਜਾ ਕੇ ਵਹਿੰਦਾ, ਉਹ ਸਫਾ ਚੱਟ ਕੀਤੀ ਹੁੰਦੀ ਆ। ਉਹ ਜਿਹੜੇ ਝੁੰਡਾਂ ਦੇ ਫਿਰਦੇ ਆ ਉਹਨਾਂ ਦਾ ਬਦਲ ਵੀ ਬਿਸ਼ਨੋਈ ਸਮਾਜ ਨੂੰ ਦੇਣਾ ਚਾਹੀਦਾ ਕਿ ਆਖਰ ਇਸ ਸਮੱਸਿਆ ਤੋਂ ਗੋਲੀ ਨਾਲ ਨਿਜਾਤ ਨਹੀਂ ਮਿਲਦੀ ਤੇ ਫਿਰ ਦੂਸਰੇ ਤਰੀਕੇ ਨਾਲ ਕਿਸ ਤਰ੍ਹਾਂ ਨਿਜਾਤ ਮਿਲੇ, ਉਹ ਇਹਦੇ ਢੰਗ ਜਾਂ ਬਦਲ ਜ਼ਰੂਰ ਦੇਣਾ ਚਾਹੀਦਾ ਲੋਕਾਂ ਦੇ ਵਿੱਚ। ਜੀ ਜੀ ਬਿਲਕੁਲ, ਉਹਦਾ ਹੱਲ ਵੀ ਜ਼ਰੂਰ ਸੋਚਣ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਅਗਵਾ ਹੋਇਆ ਸੀ ਜਹਾਜ਼ ਤੇ ਉਸ 36 ਸਾਲ ਬਾਅਦ ਕੇਸ ਖੋਲ੍ਹਿਆ ਗਿਆ। ਦੇਖੋ ਇਹ ਜਿਹੜਾ ਜਹਾਜ਼ ਅਗਵਾ ਹੋਇਆ ਸੀਗਾ ਇਹ 29 ਸਤੰਬਰ 1981 ਨੂੰ ਹੋਇਆ ਸੀ। ਏਅਰ ਇੰਡੀਆ ਦਾ ਜਹਾਜ਼ ਸੀਗਾ, ਨਵੀਂ ਦਿੱਲੀ ਅੰਮ੍ਰਿਤਸਰ ਸ਼੍ਰੀਨਗਰ ਜਾਣ ਵਾਲਾ। ਇਹਨੂੰ ਰਸਤੇ ਦੇ ਵਿੱਚ ਕੁਛ ਲੋਕਾਂ ਨੇ ਅਗਵਾ ਕਰ ਲਿਆ। ਉਹਦੇ ਵਿੱਚ 5 ਕੁ ਅਗਵਾਕਾਰ ਸਨ ਜਿਹੜੇ ਇਸ ਜਹਾਜ਼ ਨੂੰ ਪਾਕਿਸਤਾਨ ਲੈ ਗਏ। ਉੱਥੋਂ 3 ਤੇ ਉਮਰ ਕੈਦ ਹੋ ਕੇ ਭਾਰਤ ਵਾਪਸ ਆ ਗਏ। 2 ਜਾਣੇ ਜਿਨ੍ਹਾਂ ਦੇ ਵਿੱਚ ਮੇਰੇ ਖਿਆਲ ਦੇ ਨਾਲ ਗਜਿੰਦਰ ਸਿੰਘ ਸੀਗਾ, ਇੱਕ ਸ਼ਾਇਦ ਜਸਵੀਰ ਸਿੰਘ ਸੀ, ਇੱਕ ਕਰਨ ਸਿੰਘ ਸੀ। ਉਹ ਤਿੰਨੇ ਦੂਸਰੇ ਵੱਖ ਵੱਖ ਦੇਸ਼ਾਂ 'ਚ ਚਲੇ ਗਏ। ਪਰ 2 ਜਿਨ੍ਹਾਂ ਦੇ ਵਿੱਚੋਂ ਇੱਕ ਸਤਨਾਮ ਸਿੰਘ ਪੌਂਟਾ ਸਾਹਿਬ ਵਾਲਾ, ਇੱਕ ਤੇਜਿੰਦਰਪਾਲ ਸੀਗਾ, ਇਹ ਉਮਰ ਕੈਦ ਭੁਗਤ ਕੇ ਵੱਖ ਵੱਖ ਦੇਸ਼ਾਂ ਰਾਹੀਂ ਵਾਪਸ ਭਾਰਤ ਆ ਗਏ ਸਨ। ਹੁਣ ਹੋਇਆ ਕੀ ਹੈ ਕਿ 2011 ਦੇ ਵਿੱਚ ਇਹਨਾਂ ਦਾ ਇੱਕ ਕੇਸ ਦੁਬਾਰਾ ਖੋਲ ਦਿੱਤਾ ਗਿਆ। ਦੇਸ਼ ਧਰੋਹ ਦੀਆਂ ਧਾਰਾ ਲਾ ਕੇ, ਜਿੱਦਾਂ 121, 121, 120, 124, ਇਹ ਸਾਰੀਆਂ ਧਾਰਾ ਲਾ ਕੇ ਇਸ ਤੱਕ ਨਵੇਂ ਸਿਰੇ ਤੋਂ ਸ਼ੁਰੂ ਕਰ ਦਿੱਤਾ ਗਿਆ। ਹੁਣ ਕੱਲ ਇਹਨਾਂ ਦੀ ਤਰੀਕ ਸੀ, ਇਹ ਅਦਾਲਤ ਦੇ ਵਿੱਚ ਪੇਸ਼ ਹੋਏ। ਅਦਾਲਤ ਨੇ 2 ਦਿਨ ਦੀ ਆਰਜ਼ੀ ਜ਼ਮਾਨਤ ਇਹਨਾਂ ਨੂੰ ਦੇ ਦਿੱਤੀ ਹੈ, ਪਰ ਨਾਲ ਹੀ ਕਹਿ ਦਿੱਤਾ ਕਿ 20 ਜੁਲਾਈ ਨੂੰ ਦੁਬਾਰਾ ਪੇਸ਼ ਹੋਣਾ ਪਵੇਗਾ। ਇਹਦਾ ਮਤਲਬ ਆ ਕਿ ਆਰਜ਼ੀ ਜ਼ਮਾਨਤ ਜੇ ਹੋ ਸਕਦਾ ਕਿ ਪੱਕੀ ਜ਼ਮਾਨਤ ਨਾ ਬਦਲੇ ਤੇ ਫਿਰ ਮੁੜ ਕੇ ਇਹਨਾਂ ਤੇ ਇਹ ਟਰਾਇਲ ਹੈ ਜਿਹੜਾ ਚੱਲ ਪਵੇ। ਤੇ ਹੋ ਸਕਦਾ ਇਹਨਾਂ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਜਾਣਾ ਪਵੇ। ਜਿਹੜੇ ਇਹਨਾਂ ਦੇ ਇਸ ਸਮੇਂ ਵਕੀਲ ਆ ਉਹ ਇਹ ਗੱਲ ਕਹਿੰਦੇ ਆ ਕਿ ਦੇਖੋ ਠੀਕ ਹੈ, ਟਰਾਇਲ ਇਹਨਾਂ ਨੇ ਚਲਾਉਣਾ ਸੀ ਤੇ ਕੋਈ ਸਮਾਂ ਹੋਣਾ ਚਾਹੀਦਾ ਸੀਗਾ। ਅੱਜ 35-36 ਸਾਲਾਂ ਬਾਅਦ ਇਹਨਾਂ ਤੇ ਦੁਬਾਰਾ ਟਰਾਇਲ ਚਲਾਉਣਾ ਇੱਕ ਨਾ ਇਨਸਾਫੀ ਹੈ। ਤੇ ਨਾਲੇ ਉਸ ਸਮੇਂ ਜਦੋਂ ਇਹ 2 ਸ਼ਖਸ ਹੈ ਜਿਹੜੇ ਉਹ ਅਮਨ ਦੇ ਨਾਲ ਰਹਿੰਦੇ ਆ, ਸੁੱਖ ਸ਼ਾਂਤੀ ਦੇ ਨਾਲ ਰਹਿੰਦੇ ਆ, ਕਿਸੇ ਲਈ ਕੋਈ ਖਤਰਾ ਨਹੀਂ, ਨਾ ਹੀ ਕੋਈ ਦੇਸ਼ ਵਿਰੋਧੀ ਗਤੀਵਿਧੀ ਉਹਨਾਂ ਨੇ ਕੀਤੀ ਅੱਜ ਤੱਕ। ਜਦੋਂ ਉਹਨਾਂ ਦਾ ਸਾਰਾ ਰਿਕਾਰਡ ਸਾਫ਼ ਆ, ਕੋਈ ਉਹਨਾਂ ਦੀ ਅਪਰਾਧਿਕ ਗਤੀਵਿਧੀ ਨਹੀਂ, ਤੇ ਫਿਰ 35 ਸਾਲ ਬਾਅਦ ਇਸ ਮੁਕੱਦਮੇ ਨੂੰ ਖੋਲ੍ਹਣ ਦਾ ਤੁਕ ਕੀ ਹੈ? ਪਰ ਇਹ ਸਾਰੀਆਂ ਦਲੀਲਾਂ ਨੇ ਵਕੀਲਾਂ ਦੀਆਂ। ਇਹਨਾਂ ਦਲੀਲਾਂ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਜਾਂ ਨਹੀਂ ਕੀਤਾ ਜਾਂਦਾ, ਇਹ ਤੇ ਹੁਣ 20 ਤਰੀਕ ਨੂੰ ਪਤਾ ਲੱਗੇਗਾ। ਪਰ ਕਮਾਲ ਦੀ ਗੱਲ ਇਹ ਆ ਕਿ ਦੇਖੋ ਸਾਡੇ ਇੱਥੇ ਭਾਰਤ ਦੇ ਵਿੱਚ 2 ਸਿਮਿਲਰ ਐਸੇ ਹਾਦਸੇ ਹੋਏ ਆ ਜਿਨ੍ਹਾਂ ਦੀ ਮੰਗ ਇੱਕੋ ਜਿਹੀ ਸੀ। ਇੱਕ ਇਹ ਜਹਾਜ਼ ਜਿਹੜਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਰਿਹਾਈ ਨੂੰ ਲੈ ਕੇ ਕੀਤਾ ਗਿਆ ਸੀ, ਜਹਾਜ਼ ਅਗਵਾ। ਇੱਕ ਇਹ ਤੋਂ 3 ਕੁ ਸਾਲ ਪਹਿਲਾਂ ਜਹਾਜ਼ ਅਗਵਾ ਕੀਤਾ ਗਿਆ ਸੀਗਾ। 2 ਪਾਂਡੇ ਹੁੰਦੇ ਸੀਗੇ, ਇੱਕ ਦਵਿੰਦਰ ਪਾਂਡੇ, ਇੱਕ ਭੋਲਾਨਾਥ ਪਾਂਡੇ। ਉਹਨਾਂ ਨੇ ਵੀ ਜਹਾਜ਼ ਅਗਵਾ ਕੀਤਾ ਸੀ। ਉਹਨਾਂ ਨੇ ਉਸ ਸਮੇਂ ਮੰਗ ਇਹ ਰੱਖੀ ਸੀਗੀ ਕਿ ਇੰਦਰਾ ਗਾਂਧੀ ਨੂੰ ਰਿਹਾ ਕੀਤਾ ਜਾਵੇ। ਦੂਸਰਾ ਹੈ ਕਿ ਸੰਜੇ ਗਾਂਧੀ ਤੇ ਇੰਦਰਾ ਗਾਂਧੀ ਦੇ ਖਿਲਾਫ ਜਿੰਨੇ ਮੁਕੱਦਮੇ ਆ ਉਹ ਸਾਰੇ ਵਿਡਰਾ ਕੀਤੇ ਜਾਣ। ਇਸ ਤਰ੍ਹਾਂ ਕਰਕੇ ਉਹਨਾਂ ਨੇ 2-3 ਮੰਗਾਂ ਰੱਖੀਆਂ ਸੀ, ਪਰ ਸਭ ਤੋਂ ਪ੍ਰਮੁੱਖ ਮੰਗ ਇਹ ਸੀਗੀ ਕਿ ਇੰਦਰਾ ਗਾਂਧੀ ਨੂੰ ਬਾਹਰ ਕੱਢਿਆ ਜਾਵੇ ਜੇਲ੍ਹ ਦੇ ਵਿੱਚੋਂ। ਔਰ ਉਹਨਾਂ ਦੀ ਇੱਕ ਮੰਗ ਹੋਰ ਸੀ ਕਿ ਉਸ ਸਮੇਂ ਦੀ ਦੇਸ਼ ਦੀ ਜਿਹੜੀ ਜਨਤਾ ਪਾਰਟੀ ਦੀ ਸਰਕਾਰ ਨੂੰ ਭੰਗ ਕੀਤਾ ਜਾਵੇ, ਉਹਨੂੰ ਤੋੜ ਦਿੱਤਾ ਜਾਵੇ। ਹੁਣ ਦੇਖੋ, ਇੱਕ ਸਰਕਾਰ ਨੂੰ, ਚੁਣੀ ਹੋਈ ਸਰਕਾਰ ਨੂੰ ਕਹਿ ਦੇਣਾ ਕਿ ਇਹਨੂੰ ਤੋੜ ਦਿਓ, ਕਿ ਇਹ ਦੇਸ਼ ਧਰੋਹ ਨਹੀਂ ਹੈ, ਕਿ ਇਹ ਦੇਸ਼ ਵਿਰੋਧ ਨਹੀਂ ਹੈ। ਸੋ ਉਸ ਮਾਮਲੇ ਦੇ ਵਿੱਚ ਕੀ ਹੋਇਆ ਸੀ ਅੱਗੇ ਜਾ ਕੇ, ਤੁਹਾਨੂੰ ਸਾਰਿਆਂ ਨੂੰ ਸ਼ਾਇਦ ਪਤਾ ਹੋਣਾ ਕਿ 2 ਸਾਲਾਂ ਬਾਅਦ ਯੂਪੀ ਦੀਆਂ ਅਸੈਂਬਲੀ ਚੋਣਾਂ ਦੇ ਵਿੱਚ ਉਹਨਾਂ ਨੂੰ ਟਿਕਟ ਦੇ ਕੇ ਅਸੈਂਬਲੀ 'ਚ ਪਹੁੰਚਾ ਦਿੱਤਾ ਗਿਆ ਸੀ। ਔਰ ਉਹਨਾਂ ਬਾਰੇ ਇਹਨਾਂ ਦੇ ਇੱਕ ਵੈਂਕਟ ਰਮਨ ਨੇ ਸੰਸਦ ਦੇ ਵਿੱਚ ਖੜ ਕੇ ਆਖਿਆ ਸੀਗਾ ਕਿ ਇਹ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ। ਜੇ ਕੋਈ ਕਿਸੇ ਨੂੰ ਰੋਸ ਹੈ ਕਿਸੇ ਨੂੰ ਲੈ ਕੇ, ਤਾਂ ਉਹ ਰੋਸ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ। ਤੇ ਨਾਲ ਉਹਨੇ ਤੁਲਨਾ ਕਰ ਦਿੱਤੀ ਸੀ ਮਹਾਤਮਾ ਗਾਂਧੀ ਦੇ ਨਮਕ ਅੰਦੋਲਨ ਦੇ ਨਾਲ। ਇਹ ਤੇ ਨਮਕ ਅੰਦੋਲਨ ਸੀ ਜੋ ਇਹਨਾਂ ਪਾਂਡੇ ਹੋਰਾਂ ਨੇ ਕੀਤਾ। ਬਾਅਦ ਦੇ ਵਿੱਚ ਇੱਕ ਪਾਂਡੇ ਨੂੰ ਇਹਨਾਂ ਨੇ 5-6 ਲਗਾਤਾਰ ਲੋਕ ਸਭਾ ਦੀ ਟਿਕਟ ਦਿੱਤੀ, ਪਰ ਉਹ ਜਿੱਤ ਨਹੀਂ ਸਕਿਆ। ਨਹੀਂ ਤੇ ਉਹ ਹਾਈਜੈਕਰ ਹੋ ਸਕਦਾ ਸੀ, ਸੰਸਦ ਵੀ ਬਚਾ ਦਿੰਦੇ, ਪਰ ਇਹਨਾਂ ਨੇ ਕਸਰ ਕੋਈ ਨਹੀਂ ਛੱਡੀ, ਉਹਨਾਂ ਨੂੰ ਵਿਧਾਨ ਕਰ ਬਣਾ ਦਿੱਤਾ। ਹੁਣ ਦੇਖੋ, ਸਿੰਪਲ ਮੰਗ ਸੀਗੀ ਇਹਨਾਂ ਦੀ। ਕੀ ਮੰਗ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਰਿਹਾ ਕੀਤਾ ਜਾਵੇ। ਉਹਨਾਂ ਦੀ ਕੀ ਮੰਗ ਸੀਗੀ? ਇੰਦਰਾ ਗਾਂਧੀ ਨੂੰ ਰਿਹਾ ਕੀਤਾ ਜਾਵੇ। ਜਿਹੜੇ ਉਹ ਹਾਈਜੈਕਰ ਆ ਉਹ ਤੇ ਇਹਨਾਂ ਨੇ ਚੱਕ ਕੇ ਅਸੈਂਬਲੀਆਂ ਢਾ ਦਿੱਤੇ। ਤੇ ਜਿਹੜੇ ਆਹ ਬੰਦੇ ਘਰੇ ਬੈਠੇ ਹੁਣ ਬਜ਼ੁਰਗ ਹੋ ਗਏ, ਪਹਿਲਾਂ ਜਿਨ੍ਹਾਂ ਦੇ ਵਿੱਚ ਘੜੀਸਦੇ ਰਹਿ ਗਏ,
ਹੁਣ ਉਹਨਾਂ ਨੂੰ ਚੱਕ ਕੇ 35 ਸਾਲਾਂ ਬਾਅਦ ਕਟਹਿਰੇ 'ਚ ਖੜਾ ਦਿੱਤਾ। ਇਹ ਦੋਹਰਾ ਪੈਮਾਨਾ ਦਿੱਤੇ ਉਹ ਜਿਹੜਾ ਚੁੱਭਦਾ ਪਿਆ। ਬਿਲਕੁਲ ਜੀ, ਦੋਹਰਾ ਤੇਰਾ ਪੈਮਾਨਾ ਚੁੱਭਦਾ ਪਿਆ ਆ। ਕੁਛ ਕੁ ਨੂੰ ਤੇ ਇਹ ਜਿਹੜੇ ਆ ਤਾਜ ਬਖਸ਼ ਦਿੰਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਆਪਣੇ ਪਤੀ ਦੇ ਨਾਲ ਹੀ ਸੁਰੱਖਿਆ ਲੈਣ ਆਈ ਕੁੜੀ ਨੂੰ ਉਹਦੇ ਘਰਦਿਆਂ ਨੇ ਅਦਾਲਤ ਵਿੱਚੋਂ ਚੱਕ ਲਿਆ। ਦੇਖੋ, ਇਹ ਘਟਨਾ ਤਰਨਤਾਰਨ ਦੀ ਵਾਪਰੀ ਹੈ। ਉੱਥੇ 2-3 ਦਿਨ ਪਹਿਲਾਂ ਵਿਆਹ ਕਰਾ ਕੇ ਕੋਈ ਜੋੜਾ ਸੁਰੱਖਿਆ ਲੈਣ ਆਇਆ ਸੀ, ਕਿਉਂਕਿ ਇੱਥੇ ਵਿਧੀ ਵਿਧਾਨ ਬਣਾਇਆ ਹੋਇਆ ਕਿ ਜੋ ਕੋਈ ਇਸ ਤਰ੍ਹਾਂ ਲਵ ਮੈਰਿਜ ਕਰਾਉਂਦਾ, ਜਿਹੜਾ ਕੋਈ ਅਡਲਟ ਜੋੜਾ, ਤੇ ਜੇ ਉਹਨੂੰ ਲੱਗਦਾ ਕਿ ਉਹਦਾ ਕੋਈ ਵੀ ਟੱਬਰ ਜਾਂ ਕੋਈ ਉਹਦਾ ਰਿਸ਼ਤੇਦਾਰ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ, ਤੇ ਪੁਲਿਸ ਉਹਨਾਂ ਨੂੰ ਹਿਫਾਜ਼ਤ ਦਿੰਦੀ ਹੈ, ਸੁਰੱਖਿਆ ਦਿੰਦੀ ਹੈ। ਇਹ ਤਰਨਤਾਰਨ ਅਦਾਲਤ ਦੇ ਵਿੱਚ ਦਰਖਾਸਤ ਕਰਨ ਆਏ ਸੀਗੇ ਕਿ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ, ਪਰ ਜਿਨ੍ਹਾਂ ਤੋਂ ਡਰਦੇ ਸੀ ਉਹ ਬਲਾਈ ਤੇ ਪਿੱਛੇ ਹੀ ਆ ਗਈਆਂ। ਕੁੜੀ ਨੂੰ ਦੱਸਦੇ ਆ ਕਿ ਭਰੀ ਕਚਹਿਰੀ ਦੇ ਵਿੱਚ ਚੁੱਕ ਲਿਆ ਗਿਆ, ਅਦਾਲਤ ਦੇ ਵਿੱਚੋਂ ਚੱਕ ਲਿਆ ਗਿਆ, ਕੰਪਲੈਕਸ ਦੇ ਵਿੱਚੋਂ। ਬਹੁਤ ਸਾਰੇ ਲੋਕ ਉੱਥੇ ਮੌਜੂਦ ਸਨ, ਪੁਲਿਸ ਵਾਲੇ ਵੀ ਉੱਥੇ ਮੌਜੂਦ ਸੀ। ਕਿਸੇ ਨੇ ਅੱਗੇ ਹੋ ਕੇ ਵਿਰੋਧਤਾ ਨਹੀਂ ਕੀਤੀ। ਉਹ ਕੁੜੀ ਨੂੰ ਅਗਵਾ ਕਰਕੇ ਲੈ ਗਏ। ਜਦੋਂ ਕੁੜੀ ਨੂੰ ਅਗਵਾ ਕਰਕੇ ਲੈ ਗਏ, ਉਸ ਸਮੇਂ ਫਿਰ ਰੌਲਾ ਪੈ ਗਿਆ। ਰੌਲਾ ਬਹੁਤ ਪਿਆ ਕਿ ਕੋਈ ਮਾਮਲਾ ਇਹ ਸਿੱਧੇ ਤੌਰ ਤੇ ਇੱਕ ਅਗਵਾ ਦਾ ਸੀ। ਪੁਲਿਸ ਫੌਰੀ ਤੌਰ ਤੇ ਹਰਕਤ ਦੇ ਵਿੱਚ ਆਈ। ਉਹਨਾਂ ਨੇ ਉਸ ਪਿੰਡ ਨੂੰ ਜਾ ਕੇ ਘੇਰਾ ਪਾ ਲਿਆ ਜਿੱਥੋਂ ਦੇ ਦੇ ਸਨ। ਮੰਨਣ ਪਿੰਡ ਦੇ ਉਸ ਘਰ ਦੇ ਵਿੱਚੋਂ ਜਾ ਕੇ ਕੁੜੀ ਬਰਾਮਦ ਕਰ ਲਈ। ਜੇ ਪੁਲਿਸ ਜਰਾ ਕੋ ਲੇਟ ਹੋ ਜਾਂਦੀ ਤੇ ਹੋ ਸਕਦਾ ਸੀ ਇਹ ਇੱਕ ਹੋਰ ਇੱਜ਼ਤ ਕਤਲ ਹੈ ਜਿਹੜਾ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਜਾਂਦਾ, ਪਰ ਬਚ ਗਏ। ਸੋ ਇੱਥੇ ਇੱਕ ਹੁਣ ਬੜੀ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਕਿ ਇਸ ਤਰ੍ਹਾਂ ਦੇ ਜਿਹੜੇ ਵਿਆਹ ਉਹ ਪ੍ਰਵਾਨ ਨਹੀਂ ਕੀਤੇ ਜਾਂਦੇ, ਪਰ ਉਹਨਾਂ ਦੇ ਲਈ ਜਿਹੜਾ ਸੁਰੱਖਿਆ ਪ੍ਰਬੰਧ ਹੋਣਾ ਚਾਹੀਦਾ। ਇਹ ਦੂਸਰੀ ਸਮੱਸਿਆ ਕਿ ਉਸ ਤਰ੍ਹਾਂ ਦਾ ਸੁਰੱਖਿਆ ਪ੍ਰਬੰਧ ਇੱਥੇ ਹਾਲੇ ਤੱਕ ਕਾਇਮ ਨਹੀਂ ਕੀਤਾ ਜਾ ਸਕਿਆ। ਇੰਨੇ ਕਤਲ ਹੋਇਆ ਗੱਲ ਦੀ ਹਰੇਕ ਸਾਲ ਦੇ ਵਿੱਚ 5, 10, 15 ਨਹੀਂ, ਕਈ ਦਰਜਨ ਕਤਲ ਇਸ ਤਰ੍ਹਾਂ ਦੇ ਇਹਨਾਂ ਮਾਮਲਿਆਂ ਨਾਲ ਜੁੜੇ ਮਿਲਦੇ ਆ ਦੇਖਣ ਨੂੰ। ਸੋ ਇਹਨਾਂ ਦੇ ਵਿੱਚ ਕੋਈ ਖਾਸ ਪੁਲਿਸ ਨੂੰ ਪ੍ਰਬੰਧ ਕਰਨ ਦੀ ਜ਼ਰੂਰਤ ਆ, ਪਰ ਜੋ ਅਦਾਲਤਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਲੱਗਦੀਆਂ ਇਹ ਜ਼ਿਆਦਾ ਚਿੰਤਾਜਨਕ ਆ। ਇੱਥੇ ਇੱਕ ਵਾਰੀ ਗੁਰਦਾਸਪੁਰ ਦੀ ਇੱਕ ਅਦਾਲਤ ਦੇ ਵਿੱਚ ਇਸੇ ਤਰ੍ਹਾਂ ਬੰਦੇ ਨੂੰ ਮਾਰ ਦਿੱਤਾ ਗਿਆ ਸੀਗਾ। ਹਾਲਾਂਕਿ ਉਹ ਬਚ ਗਿਆ ਸੀ, ਪਰ ਮਾਰਨ ਵਾਲੀ ਕੋਈ ਕਸਰ ਨਹੀਂ ਛੱਡੀ ਗਈ। ਇੱਕ ਥਾਂ ਤੇ ਇੱਕ ਕੈਦੀ ਸੀਗਾ ਜਿਹੜਾ ਉਹ ਬਿਲਡਿੰਗ 'ਚੋਂ ਛਾਲ ਮਾਰ ਗਿਆ ਸੀਗਾ, ਉਹਦੀ ਲੱਤ ਬਾਂਹ ਟੁੱਟ ਗਈ ਸੀ। ਯਾਨੀ ਇਹ ਇੱਕ ਬਹੁਤ ਵੱਡੀ ਚੂਕ ਆ, ਕਿਤੇ ਨਾ ਕਿਤੇ ਲਾਪਰਵਾਹੀ ਆ ਕਿ ਇਹੋ ਜਿਹੀਆਂ ਥਾਵਾਂ ਜਿੱਥੇ ਸਾਰੀਆਂ ਪਾਰਟੀਆਂ ਜਿਨ੍ਹਾਂ ਦੀ ਆਪੋ ਵਿੱਚ ਦੀ ਲਾਗ ਡਾਟ ਵੀ ਹੁੰਦੀ ਆ, ਕੁਛ ਇਹੋ ਜਿਹੇ ਲੋਕ ਜਿਹੜੇ ਘਰੋਂ ਭੱਜੇ ਹੁੰਦੇ ਆ, ਉਹ ਸਾਰੇ ਉਸ ਜਗ੍ਹਾ ਤੇ ਆਉਂਦੇ ਆ ਅਦਾਲਤ ਦੇ ਵਿੱਚ। ਪਰ ਉੱਥੇ ਘੱਟੋ ਘੱਟ ਇਹੋ ਜਿਹਾ ਪ੍ਰਬੰਧ ਹੋਣਾ ਚਾਹੀਦਾ ਕਿ ਇਸ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਪਰ ਬਦਕਿਸਮਤੀ ਹੈ, ਇੰਨੀ ਜ਼ਿਆਦਾ ਲਾ ਕਾਨੂੰਨੀ ਹੈ ਸਾਡੇ ਸੂਬੇ ਦੇ ਵਿੱਚ ਕਿ ਅਦਾਲਤਾਂ ਛੱਡੋ, ਕਿਤੇ ਥਾਣੇ ਦੇ ਵਿੱਚ ਗਏ ਬੰਦੇ ਨੂੰ ਵੀ ਇਹ ਤੌਰ ਰਹਿੰਦਾ ਕਿ ਪਤਾ ਨਹੀਂ ਇੱਥੇ ਕੀ ਹੋ ਜਾਣਾ। ਸੋ ਕਿਤੇ ਵੀ ਬੰਦਾ ਆਪਣੇ ਆਪ ਨੂੰ ਸਿਕਿਉਰ ਮਹਿਸੂਸ ਨਹੀਂ ਕਰਦਾ। ਸੋ ਅਦਾਲਤਾਂ ਹੋਣ ਚਾਹੇ ਥਾਣੇ ਹੋਣ, ਪਰ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਜੀ। ਤੇ ਅੱਗੇ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ। ਪੰਜਾਬ ਸਰਕਾਰ ਨੇ ਲੋਕਾਂ ਤੇ ਹੋਰ ਟੈਕਸ ਲਾਉਣ ਦਾ ਰਾਹ ਲੱਭਿਆ। ਦੇਖੋ, ਪਹਿਲਾਂ ਨੋਟਬੰਦੀ ਖੂਨ ਪੀ ਲਿਆ, ਜਿਹੜਾ ਰਹਿੰਦਾ ਸੀਗਾ ਉਹ GST ਨੇ ਚੂਸ ਲਿਆ। ਜੇ ਕੋਈ ਕਤਰਾ ਬਚਿਆ ਉਹ ਇਸ ਤਲਵਾਰ ਦੇ ਨਾਲ ਕੱਢ ਲਿਆ ਜਾਏਗਾ। ਇਹਨੇ ਫੈਸਲਾ ਕਰ ਲਿਆ ਕਿ ਅਸੀਂ ਪੇਸ਼ੇਵਰਾਨਾ ਟੈਕਸ ਲਾਵਾਂਗੇ। ਪੇਸ਼ੇਵਰਾਨਾ ਟੈਕਸ ਤੋਂ ਭਾਵ ਹੈ ਕਿ ਚੋਰ ਮੋਰੀ। ਦੇਖੋ, GST ਲਾਗੂ ਹੋ ਗਿਆ। ਕੇਂਦਰ ਨੇ ਇਹ ਭਰੋਸਾ ਦਿੱਤਾ ਸੀ ਪੂਰੇ ਮੁਲਕ ਨੂੰ ਕਿ ਹੋਰ ਛੋਟੇ ਟੈਕਸ ਤੁਹਾਡੇ ਤੇ ਨਹੀਂ ਲਾਏ ਜਾਣਗੇ। ਤੁਸੀਂ GST ਨੂੰ ਹੱਸ ਕੇ ਲੋਕਾਂ ਨੇ ਹੱਸ ਕੇ ਪ੍ਰਵਾਨ ਕਰ ਲਿਆ। ਪਰ ਬਾਅਦ ਦੇ ਵਿੱਚ ਹੁਣ ਕੀ ਹੋਇਆ ਕਿ ਕੁਛ ਬੀਤੇ ਆ, ਕੈਪਟਨ ਨੇ ਆਪਣੀ ਕਟਾਰ ਧੂ ਲਈ ਆ ਕਿ ਲੋਕਾਂ ਦੀ ਛਿੱਲ ਲਾਉਣੀ ਆ। ਹੁਣ ਇਹਨਾਂ ਨੇ ਇਹ ਪ੍ਰਬੰਧ ਕਰਨਾ ਕਿ 1000 ਕਰੋੜ ਰੁਪਈਏ ਦੇ ਅਸੀਂ ਟੈਕਸ ਲਾਈਏ, ਤੇ ਲਾਈਏ ਕਿੱਥੇ? ਇੱਕ ਤੇ ਜਿੱਦਾਂ ਹੁਣ ਪੇਸ਼ੇ ਆ, ਜਿਸ ਤਰ੍ਹਾਂ ਵਕੀਲ ਦੀ ਸਰਵਿਸ ਇੱਕ ਉਦਾਹਰਨ ਤੌਰ ਆ, ਕਿ ਵਕੀਲ ਦੀ ਸੇਵਾ ਜਿਹੜੀ ਉਹਦੇ ਤੇ ਟੈਕਸ ਲਾ ਦਿਓ। ਜਾਂ ਇਸ ਤਰ੍ਹਾਂ ਦੇ ਜਿਹੜੇ ਕਿ GST ਦੇ ਦਾਇਰੇ 'ਚ ਨਹੀਂ ਆਏ, ਉਹ ਹੁਣ ਅਸੀਂ ਆਪਣੇ ਦਾਇਰੇ 'ਚ ਲਾਈਏ। ਇੱਥੋਂ ਅੱਗੇ ਇਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਬਿਜਲੀ ਤੇ ਥੋੜਾ ਜਿਹਾ ਕਰੰਟ ਜਿਹੜਾ ਉਹ ਛੱਡਿਆ ਜਾਵੇ, ਟੈਕਸਾਂ ਦਾ ਭਾਰ ਹੋਰ ਪਾਇਆ ਜਾਵੇ, ਬਿਜਲੀ ਮਹਿੰਗੀ ਕਰ ਦਿੱਤੀ ਜਾਵੇ। ਜਿਹੜੀ ਡਿਊਟੀ ਲੱਗਦੀ ਹੈ, ਜਿਹੜੀ ਸਿੱਧੇ ਤੌਰ ਤੇ ਸਰਕਾਰੀ ਖਜ਼ਾਨੇ 'ਚ ਜਾਂਦੀ ਹੈ, ਨਾ ਕਿ ਪਾਵਰਕਾਮ ਦੇ ਕੋਲ, ਉਹ ਡਿਊਟੀ ਵਧਾ ਦਿੱਤੀ ਜਾਵੇ। ਬਿਜਲੀ ਪੰਜਾਬ 'ਚ ਪਹਿਲਾਂ ਹੀ ਬਹੁਤ ਵੱਡਾ ਝਟਕਾ ਦਿੰਦੀ ਹੈ, ਇਹ ਹੋਰ ਮਹਿੰਗੀ ਹੋਏਗੀ, ਕਰੰਟ ਹੋਰ ਲੱਗੇਗਾ। ਯਾਨੀ ਜਦੋਂ ਇਹਨਾਂ ਨੇ ਐਤਕੀ ਬਜਟ ਪੇਸ਼ ਕੀਤਾ ਸੀ 96,000 ਕਰੋੜ ਦਾ, ਤੇ ਵਧਾ ਕੇ ਜਿਹੜਾ ਇਹਨਾਂ ਨੇ ਕਹਿਤਾ ਸੀਗਾ ਕਿ 1,14,000 ਕਰੋੜ ਦਾ, ਉਦੋਂ ਹੀ ਸਮਝਣ ਵਾਲੇ ਸਮਝ ਗਏ ਸਨ ਕਿ ਜਿਹੜਾ 20,000 ਕਰੋੜ ਦਾ ਖੱਪਾ, ਜਿਹੜਾ ਇਹਨਾਂ ਨੇ ਕਿਹਾ
ਅਸੀਂ ਚੌਥੇ ਤੇ 5ਵੇਂ ਸਾਲ ਦੇ ਵਿੱਚ ਪੂਰਾ ਕਰ ਦਿਆਂਗੇ। ਲੋਕ ਇਹ ਮੰਨ ਕੇ ਚੱਲਦੇ ਸਨ ਕਿ ਜਿਹੜਾ 20,000 ਕਰੋੜ ਦਾ ਖੱਪਾ ਇਹ ਕਿਤੋਂ ਹੋਰ ਨਹੀਂ ਕਰਨਗੇ ਪੂਰਾ, ਇਹ ਲੋਕਾਂ ਦੀ ਜੇਬ ਪੂਰਾ ਕਰਨਗੇ। ਪਰ ਇਹ ਵੈਸੇ ਦੂਰਾ ਧੋਖਾ ਲੱਗਦਾ ਲੋਕਾਂ ਦੇ ਨਾਲ। ਇੱਕ GST ਕਰਕੇ ਉਤਲੇ ਕਹਿੰਦੇ ਕਿ ਤੁਹਾਨੂੰ ਇਸ ਤਰ੍ਹਾਂ ਦੇ ਲੁਕਵੇਂ ਟੈਕਸ ਜਾਂ ਲੋਕਲ ਟੈਕਸ ਤੁਹਾਨੂੰ ਜਿਹੜੇ ਉਹ ਨਹੀਂ ਚੱਲਣੇ ਪੈਣਗੇ। ਪਰ ਹੁਣ ਦੋਹਰਾ ਕੰਮ ਹੋ ਗਿਆ, ਬਿਜਲੀ ਵੀ ਮਹਿੰਗੀ, ਗੱਡੀਆਂ ਵੀ ਮਹਿੰਗੀਆਂ, ਕਿਉਂਕਿ ਰਜਿਸਟ੍ਰੇਸ਼ਨ ਇਹ ਮਹਿੰਗੀ ਕਰ ਰਹੇ ਆ। ਚਾਹੇ ਕੋਈ ਮੋਟਰ ਵਹੀਕਲ ਆ ਉਹਦੀ ਰਜਿਸਟ੍ਰੇਸ਼ਨ ਮਹਿੰਗੀ, ਤੇ ਇਹਦਾ ਮਤਲਬ ਗੱਡੀਆਂ ਮਹਿੰਗੀਆਂ ਹੋ ਜਾਣਗੀਆਂ, ਟਰਾਂਸਪੋਰਟੇਸ਼ਨ ਵੀ ਮਹਿੰਗੀ ਹੋ ਜਾਏਗੀ। ਸੋ ਸਾਰਾ ਕੁਛ ਹੈ ਜਿਹੜਾ ਉਹ ਇਸ ਵਾਰੀ ਕੈਪਟਨ ਅਮਰਿੰਦਰ ਸਿੰਘ ਨੇ ਹਿਲਾ ਕੇ ਰੱਖ ਦਿੱਤਾ। ਇਹਦੇ ਵਾਅਦਾ ਕਰਦੇ ਸਨ ਕਿ ਅਸੀਂ ਬਹੁਤ ਸਮੂਥ ਰਾਜ ਕਰਾਂਗੇ ਤੁਹਾਡੇ ਤੇ, ਤੁਹਾਨੂੰ ਜਿਹੜੀ ਗਵਰਨਮੈਂਟ ਦੇਾਂਗੇ ਉਹ ਬਹੁਤ ਲੋਕ ਪੱਖੀ ਹੋਏਗੀ। ਪਰ ਉਹ ਕਿੰਨੀ ਕੁ ਲੋਕ ਪੱਖੀ ਆ ਉਹਦਾ ਮੁਜ਼ਾਹਰਾ ਇਹਨਾਂ ਨੇ ਕਰ ਦਿੱਤਾ। ਰਾਣਾ ਗੁਰਜੀਤ ਵੀ ਕਹੀ ਜਾਂਦਾ ਜੀ, ਕਹਿੰਦਾ ਸਰਕਾਰ ਚਲਾਉਣ ਲਈ ਪੈਸਾ ਤਾਂ ਫਿਰ ਕੋਲ ਚਾਹੀਦਾ। ਪਰ ਇਹ ਗੱਲ ਨੇ ਆਪਣੀ ਕੰਪੇਨ ਦੇ ਵਿੱਚ ਤੇ ਕਦੇ ਨਹੀਂ ਆਖੀ ਸੀ ਕਿ ਹਾਂ ਭਾਈ ਜਦੋਂ ਤੁਸੀਂ ਸਾਨੂੰ ਗੱਦੀ ਤੇ ਬਿਠਾ ਦਿੱਤੇ, ਅਸੀਂ ਜੋ ਗਵਰਨਮੈਂਟ ਨੇ ਚਲਾਉਣਾ ਇਸ ਸੂਬੇ ਨੂੰ, ਤਾਂ ਉਹਦੇ ਲਈ ਜਿਹੜਾ ਪੈਸਾ ਚਾਹੀਦਾ, ਜਿਹੜੇ ਵਸੀਲੇ ਚਾਹੀਦੇ ਆ, ਉਹ ਅਸੀਂ ਤੁਹਾਡੀਆਂ ਜੇਬਾਂ ਚੋਂ ਕੱਢਣਾ। ਇਹ ਗੱਲ ਕਦੇ ਨਹੀਂ ਕਹੀ। ਹੁਣ ਇਹ ਕਹਿੰਦੇ ਕਿ ਟੈਕਸ ਲਾਉਣੇ ਆ। ਸੋ ਟੈਕਸ ਲੈਣੇ ਚਾਹੀਦੇ ਆ, ਪਰ ਇਹ ਦੇਖਣਾ ਚਾਹੀਦਾ ਕਿ ਟੈਕਸ ਕਿੱਥੇ ਲੱਗਣੇ ਆ। ਹੁਣ ਜਿੱਦਾਂ ਵਕੀਲਾਂ ਵਾਲੀ ਗੱਲ ਜਿਵੇਂ ਉਦਾਹਰਨ ਦਿੱਤੀ ਆ, ਜੇ ਵਕੀਲ ਦੀ ਫੀਸ ਵਧੇਗੀ ਤਾਂ ਉਹਦਾ ਅਸਰ ਕੀ ਪੈਣਾ ਮਾਤੜ ਤੇ, ਕਿਉਂਕਿ ਛੋਟੇ ਤੋਂ ਛੋਟਾ ਬੰਦਾ ਵੀ ਇਸ ਮਹਿਕਮੇ ਦੇ ਜਾ ਕੇ ਵਸ ਪੈ ਜਾਂਦਾ। ਬੋਝ, ਕਿਉਂਕਿ ਬੋਰਡ ਜਿੱਦਾਂ ਮਰਜ਼ੀ ਫੈਲ ਜਾਵੇ ਉਹਦਾ ਭਾਰ ਹੈ ਤਣਿਆਂ ਤੇ ਪੈਣਾ ਜਿਹੜਾ ਦੇਖਣਾ ਲੋਕ ਆ। ਹੁਣ ਅਕਾਲੀ ਇਹਦਾ ਵਿਰੋਧ ਕਰਦੇ, ਅਕਾਲੀ ਕਹਿੰਦੇ ਅਸੀਂ ਮੋਰਚੇ ਲਾਵਾਂਗੇ, ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਅਸੀਂ ਸੜਕ ਤੇ ਉਤਰਾਂਗੇ। ਪਰ ਅਕਾਲੀ ਭਾਜਪਾ ਵਾਲੇ ਭੁੱਲ ਜਾਂਦੇ ਆ ਕਿ 2014-15 ਚ ਜਿਹੜਾ ਵੈਟ ਸੀ ਆਇਆ ਸੀ, ਪੂਰੇ ਮੁਲਕ ਦੇ ਵਿੱਚੋਂ ਸਭ ਤੋਂ ਜ਼ਿਆਦਾ ਵੈਟ ਬਣ ਗਿਆ ਸੀਗਾ ਡੀਜ਼ਲ ਪੈਟਰੋਲ ਤੇ। ਤੁਸੀਂ ਕਿਹੜਾ ਕਸਰ ਛੱਡੀ ਆ? ਹਾਂ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਅਸੀਂ ਵੀ ਇਸ ਚੀਜ਼ ਦੀ ਵਿਰੋਧ ਕਰਾਂਗੇ, ਉਹ ਕਰ ਸਕਦੇ ਕਿਉਂਕਿ ਉਹਨਾਂ ਨੇ ਹਾਲੇ ਤੱਕ ਸੱਤਾ ਨਹੀਂ ਭੋਗੀ। ਪਰ ਅਕਾਲੀ ਜਦੋਂ ਇਹ ਗੱਲ ਕਹਿੰਦੇ ਆ, ਇਹ ਹੈ ਜੀ ਲੋਕਾਂ ਦਾ ਕੰਜ਼ਿਊਮਰ ਕੱਢਣ ਵਾਲੀ ਗੱਲ ਆ, ਲੋਕਾਂ ਦਾ ਇਹ ਤੇ ਸਾਹ ਸੂਤ ਲੈਣ ਦੀ ਗੱਲ ਆ, ਪਰ ਉਹ ਆਪਣਾ ਵੇਲਾ ਭੁੱਲ ਜਾਂਦੇ ਆ। ਕੈਪਟਨ ਅਮਰਿੰਦਰ ਸਿੰਘ ਨੇ ਜੋ ਇਹ ਟੈਕਸ ਲਾਉਣ ਵਾਲਾ ਕੰਮ ਸ਼ੁਰੂ ਕੀਤਾ, ਕਿਤੇ ਨਾ ਕਿਤੇ ਇਹਦਾ ਵਜੂਦ ਹੈ ਜਿਹੜਾ ਉਹ ਖਤਰੇ 'ਚ ਜ਼ਰੂਰ ਪਾਏਗਾ। ਦੇਖੋ, ਟੈਕਸ ਲਾਉਣੇ ਵੀ ਪੈਣੇ ਆ, ਤੁਹਾਨੂੰ ਮਾਲੀਆ ਜੁਟਾਉਣਾ ਵੀ ਪੈਣਾ, ਪਰ ਤੁਸੀਂ ਕਿੱਥੇ ਲਾਉਣੇ ਪਹਿਲੇ ਤਾਂ ਇਹ ਫੈਸਲਾ ਕਰੋ ਕਿ ਕੀ ਆਮ ਬੰਦੇ ਨੂੰ ਟੈਕਸਾਂ ਦੀ ਮਾਰ ਹੇਠ ਹੋਰ ਲਿਆਉ ਜਾਂ ਉਹਨੂੰ ਰਾਹਤ ਦੇਣੀ। ਦੂਸਰੀ ਗੱਲ ਇਹ ਆ ਕਿ ਜੇ ਤੁਸੀਂ ਟੈਕਸ ਲਾ ਕੇ ਸਾਰਾ ਕੁਛ ਕਰਨਾ ਤੇ ਜਾਂ ਤੁਸੀਂ ਉੱਥੇ ਫੂੰ ਫਾਂ ਕੀਤਾ ਸੀ ਅਸੀਂ ਏਦਾਂ ਕਰ ਦੇਂਗੇ ਉੱਦਾਂ ਕਰ ਦੇਂਗੇ, ਫਿਰ ਉਹਦਾ ਕੀ ਤੁੱਕ। ਦੂਜੀ ਇਹ ਆ ਕਿ ਦੇਖੋ ਇਹਨਾਂ ਟੈਕਸਾਂ ਤੋਂ ਬਚਿਆ ਜਾ ਸਕਦਾ ਸੀਗਾ। ਮੈਂ ਇੱਕ ਉਦਾਹਰਨ ਦੇ ਗੱਲ ਲੰਮੀ ਚੱਲ ਜਾਣੀ ਆ ਕਿ ਤਮਿਲਨਾਡੂ ਦੇ ਵਿੱਚ ਸਾਡੇ ਨਾਲੋਂ ਸ਼ਰਾਬ ਦੀ ਖਪਤ ਹੈ ਜਿਹੜੀ ਉਹ ਕਿਤੇ ਘੱਟ ਆ, ਪਰ ਉਹਨਾਂ ਦਾ ਜਿਹੜਾ ਸ਼ਰਾਬ ਤੋਂ ਮਾਲੀਆ ਆਉਂਦਾ ਉਹ ਆਉਂਦਾ 26,000 ਕਰੋੜ ਰੁਪਈਆ। ਸਾਡੀ ਇੱਥੋਂ ਦੀ ਖਪਤ ਜ਼ਿਆਦੀ ਆ, ਸਾਡਾ ਇੱਥੇ ਮਾਲੀਆ ਕਿੰਨਾ ਹੁੰਦਾ? ਸਿਰਫ 5,000 ਕਰੋੜ ਰੁਪਈਆ। ਕਿਉਂ? ਕਿਉਂਕਿ ਇੱਥੇ ਪ੍ਰਾਈਵੇਟ ਠੇਕੇਦਾਰਾਂ ਦੀ ਮਨੋਪਲੀ ਆ, ਸਾਰੀ ਮਲਾਈ ਉਹ ਹੂੰਜ ਕੇ ਲੈ ਜਾਂਦੇ ਆ। ਤੇ ਜੇ ਇਸ ਤਰ੍ਹਾਂ ਦੀ ਪ੍ਰਣਾਲੀ ਬਣਾ ਲਈ ਜਾਵੇ, ਸ਼ਰਾਬ ਤੇ ਵੇਚਣੀ ਵੇਚਣੀ, ਉਹਦੇ ਬਗੈਰ ਤੇ ਤੁਹਾਡਾ ਗੁਜ਼ਾਰਾ ਹੋਣਾ ਨਹੀਂ। ਕਿਉਂ ਨਾ ਉਹਨੂੰ ਜਨਤਕ ਸਿਸਟਮ ਦੇ ਅਧੀਨ ਲੈ ਆਂਦਾ ਜਾਵੇ, ਸਰਕਾਰੀ ਤੌਰ ਤੇ ਉਹ ਠੇਕੇ ਜਿਹੜੇ ਉਹ ਚਲਾਏ ਜਾਣ, ਤਾਂ ਉਹਦੇ ਵਿੱਚ ਮਾਲੀਆ ਜੁਟਾਇਆ ਜਾ ਸਕਦਾ। ਯਾਨੀ ਇਹੋ ਜਿਹੇ ਰਿਸੋਰਸਿਸ ਪੈਦਾ ਕੀਤੇ ਜਾ ਸਕਦੇ ਆ ਜਿਨ੍ਹਾਂ ਤੋਂ ਮਾਲੀਆ ਇਕੱਠਾ ਕਰਕੇ ਲੋਕਾਂ ਨੂੰ ਇਸ ਟੈਕਸਾਂ ਦੀ ਮਾਰ ਤੋਂ ਬਚਾਇਆ ਜਾ ਸਕਦਾ। ਪਰ ਕੈਪਟਨ ਅਮਰਿੰਦਰ ਸਿੰਘ ਨੇ ਉਹ ਰਸਤਾ ਚੁਣਨ ਦੀ ਥਾਂ ਤੇ ਉਹ ਰਸਤਾ ਚੁਣਿਆ ਜਿਸ ਰਸਤੇ ਤੇ ਪਹਿਲਾਂ ਉਹ ਵੀ ਚੱਲਦੇ ਰਹੇ ਆ ਤੇ ਇਹਨਾਂ ਦੇ ਸ਼ਰੀਕ ਵੀ ਚੱਲਦੇ ਰਹੇ ਆ। ਬਿਲਕੁਲ ਜੀ, ਲੋਕਾਂ ਨੂੰ ਲੁੱਟਣਾ ਜਿਸ ਤਰ੍ਹਾਂ ਮਰਜ਼ੀ ਲੁੱਟ ਲਓ। ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਗੁਰਸਰੀਆ ਜੀ। ਸ਼ੁਕਰੀਆ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਅਤੇ ਇਹ ਸਨ ਜੀ ਸਾਡੇ ਨਾਲ ਜੁੜੇ ਮਿੰਟੂ ਗੁਰਸਰੀਆ ਜੀ ਜੋ ਦੱਸਦੇ ਨੇ ਖਬਰਾਂ। ਇਸੇ ਦੇ ਨਾਲ ਅੱਜ ਦੀਆਂ ਖਬਰਾਂ ਦਾ ਬੁਲਟਨ ਇੱਥੇ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।